ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਸਾਲ 2023 ਦੀ 15 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ, ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਜਾਂ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ ਤੇ ਸ਼ੁਰੂਆਤ ਕਰੀਏ ਰਾਸ਼ਟਰੀ ਝੰਡੇ ਤੋਂ। ਰਾਸ਼ਟਰੀ ਝੰਡਾ ਤਾਂ ਤਿਰੰਗਾ ਹੈ, ਪਰ ਕਹਿੰਦੇ ਆ ਸੁਣਨ ਦੇ ਵਿੱਚ ਗੱਲ ਇਹ ਆ ਰਹੀ ਹੈ ਕਿ ਭਗਵਾਂ ਜਲਦ ਹੀ ਬਣੇਗਾ ਦੇਸ਼ ਦਾ ਰਾਸ਼ਟਰੀ ਝੰਡਾ। ਪ੍ਰਵੀਨ ਜੀ, ਬਹੁਤ ਅਹਿਮ ਤੇ ਗੰਭੀਰ ਮਸਲਾ ਹੈ ਜੀ। ਜਦੋਂ ਦਿੱਲੀ 'ਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਦ ਉਸ ਦੌਰਾਨ ਟਰੈਕਟਰਾਂ ਦੇ ਉੱਤੇ ਜਾਂ ਮਤਲਬ ਮੂਹਰੇ ਗੱਡੀਆਂ ਚੱਲ ਰਹੀਆਂ ਉਹਨਾਂ ਦੇ ਉੱਤੇ ਜਦੋਂ ਨਿਸ਼ਾਨ ਸਾਹਿਬ ਵਾਲਾ ਵੀ ਝੰਡਾ ਲੱਗਿਆ ਹੁੰਦਾ ਤਦ ਉਸ ਨੂੰ ਕਿੰਨਾ ਰਾਸ਼ਟਰੀ ਮੀਡੀਆ ਸਾਡਾ ਖਾਲਿਸਤਾਨੀ ਝੰਡਾ ਕਰਾਰ ਦੇ ਕੇ, ਦੇਸ਼ ਵਿਰੋਧੀ ਝੰਡਾ ਕਰਾਰ ਦੇ ਕੇ ਬਹੁਤ ਪ੍ਰਚਾਰਦਾ ਰਿਹਾ। ਇੱਥੋਂ ਤੱਕ ਕਿ ਟਰੈਕਟਰਾਂ ਦੇ ਉੱਤੇ ਜੇ ਕੈਨੇਡਾ ਵਾਲੇ ਝੰਡੇ ਦੇ ਚਿੰਨ੍ਹ ਲੱਗੇ ਸੀ ਤਾਂ ਉਹਨੂੰ ਵੀ ਦੇਸ਼ ਵਿਰੋਧੀ ਝੰਡਾ ਕਰਾਰ ਦਿੰਦੇ ਰਹੇ, ਜਦੋਂ ਕਿ ਸਾਰਾ ਪੰਜਾਬ ਕੈਨੇਡਾ ਨਾਲ ਜੋ ਵਾਹ ਵਾਸਤਾ ਹੈ, ਕੈਨੇਡਾ ਨੇ ਜਿੰਨਾ ਪੰਜਾਬ ਨੂੰ ਸੰਭਾਲਿਆ ਹੋਇਆ ਆਪਾਂ ਸਾਰੇ ਜਾਣਦੇ। ਸੋ ਇਸ ਲਈ ਇਸ ਤਰ੍ਹਾਂ ਦਾ ਵਰਤਾਰਾ ਲਗਾਤਾਰ ਮਤਲਬ ਕਿ ਨੈਸ਼ਨਲ ਮੀਡੀਆ ਵੱਲੋਂ ਪ੍ਰਚਾਰਿਆ ਜਾਂਦਾ ਹੈ। ਜਿੱਥੋਂ ਤੱਕ ਪੰਥਕ ਹਲਕਿਆਂ ਦੇ ਹਵਾਲੇ ਨਾਲ ਜੇਕਰ ਆਪਾਂ ਨੂੰ ਦੇਖਣਾ ਹੋਵੇ ਤਾਂ ਨਿਸ਼ਾਨ ਸਾਹਿਬ ਜਿਹੜਾ ਚਿੰਨ੍ਹ ਹੈ ਜਾਂ ਉਹ ਖਾਲਸਾਈ ਰੰਗ ਹੈ, ਉਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਸੇ ਤਰ੍ਹਾਂ ਭਗਵਾ ਰੰਗ ਹਿੰਦੂ ਧਰਮ ਦਾ ਇੱਕ ਸਤਿਕਾਰਤ ਔਰ ਜੋਸ਼ ਭਰਿਆ ਇੱਕ ਉਹਦਾ ਪ੍ਰਤੀਕ ਹੈ। ਪਰ ਉਸ ਨੂੰ ਰਾਜਨੀਤਿਕ ਰੰਗਤ ਦੇਣਾ ਇਹ ਆਪਣੇ ਆਪ 'ਚ ਸਵਾਲ ਖੜਾ ਕਰਦਾ ਹੈ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਕਿਸੇ ਨੇ ਹਰੇ ਰੰਗ ਦਾ ਵੀ ਝੰਡਾ ਘਰੇ ਲਾ ਲਿਆ ਤਾਂ ਜੀ ਉਹ ਪਾਕਿਸਤਾਨੀ ਹੋ ਗਿਆ, ਦੇਸ਼ ਧਰੋਹੀ ਆ। ਜੇਕਰ ਕਿਸੇ ਨੇ ਨਿਸ਼ਾਨ ਸਾਹਿਬ ਵੀ ਆਪਣੀ ਗੱਡੀ, ਟਰੈਕਟਰ, ਕੋਠੇ ਤੇ ਕਿਤੇ ਲਾ ਲਿਆ ਤਾਂ ਦੇਖੋ ਜਿਹਨਾਂ ਨੇ ਖਾਲਸਾਨੀ ਝੰਡਾ ਲਹਿਰਾਤਾ। ਤੇ ਹੁਣ ਭਾਜਪਾ ਦਾ ਆਗੂ ਖੁਦ ਕਹਿ ਰਿਹਾ ਕਿ ਹਾਂ ਜੀ ਤਿਰੰਗਾ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵਾ ਰਾਸ਼ਟਰੀ ਝੰਡਾ ਹੋਊਗਾ। ਅੱਜ ਨਹੀਂ ਤਾਂ ਕੱਲ ਕਹਿੰਦਾ ਉਹ ਦਿਨ ਆ ਜਾਣਾ ਕਿ ਭਗਵੇ ਨੇ ਰਾਸ਼ਟਰੀ ਝੰਡਾ ਬਣ ਜਾਣਾ। ਹੁਣ ਇਹ ਭਾਈ ਇਹਨੂੰ ਦੇਸ਼ ਧਰੋਹ ਦਾ ਪਰਚਾ ਕਰਨਾ ਇਹਦੇ ਪਰ। ਹੁਣ ਇਹਦੇ ਤੇ ਇਹਨੂੰ ਦੱਸਣਾ ਕਿ ਹਾਂ ਤੂੰ ਦੇਸ਼ ਵਿਰੋਧੀ ਹੈ, ਤੂੰ ਮਤਲਬ ਕਿ ਦੇਸ਼ ਦੇ ਉਲਟ ਚੱਲ ਰਿਹਾ ਜੀ। ਹੁਣ ਇਹਦੇ ਬਾਰੇ ਕੌਣ ਬੋਲੂਗਾ? ਹੁਣ ਰਾਸ਼ਟਰ ਵਿਰੋਧੀ, ਦੇਸ਼ ਵਿਰੋਧੀ ਦਾ ਨਿਸ਼ਾਨ ਕਿਹਨੇ ਦੇਣਾ? ਪ੍ਰਵੀਨ ਜੀ, ਇਸੇ ਪ੍ਰੋਗਰਾਮ 'ਚ ਆਪਾਂ ਚੰਦ ਦਿਨ ਪਹਿਲਾਂ ਗੱਲ ਕੀਤੀ ਸੀ ਜਦੋਂ ਮੇਘਾਲਿਆ ਦੀਆਂ ਚੋਣਾਂ ਸੀ। ਮੈਂ ਉਸ ਦਿਨ ਕਿਹਾ ਸੀ ਕਿ ਪਤਾ ਨਹੀਂ 2 ਤੇ 3 ਸੀਟਾਂ ਆਉਣੀਆਂ ਜਾਂ ਨਹੀਂ ਆਉਣੀਆਂ ਬੀਜੇਪੀ ਦੀਆਂ, ਪਰ ਬੀਜੇਪੀ ਦਾ ਉੱਥੇ ਦਾ ਪ੍ਰਧਾਨ ਕਹਿੰਦਾ ਮੇਘਾਲਿਆ ਦਾ ਕਿ ਮੈਂ ਤਾਂ ਗਊ ਮਾਸ ਖਾਨਾ, ਇਹ ਸਾਡਾ ਸੱਭਿਆਚਾਰ ਹੈ, ਮੈਨੂੰ ਬੀਫ ਖਾਣ ਤੋਂ ਕੌਣ ਰੋਕ ਲੂਗਾ, ਇਸ ਲਈ ਇੱਥੇ ਤਾਂ ਇਦਾਂ ਹੀ ਚੱਲਦਾ ਜੀ। ਇਹ 19 ਫਰਵਰੀ ਨੂੰ ਉਹਦਾ ਬਿਆਨ ਹੁੰਦਾ, 27 ਫਰਵਰੀ ਨੂੰ ਵੋਟਾਂ, ਕਿਉਂਕਿ ਉਹਨੂੰ ਪਤਾ ਹੈ ਕਿ ਮੇਘਾਲਿਆ ਦੇ ਵਿੱਚ ਜ਼ਿਆਦਾਤਰ ਲੋਕ ਬੀਫ ਖਾਂਦੇ ਨੇ, ਇਸ ਲਈ ਮੈਂ ਉਹਦੇ ਹੱਕ 'ਚ ਬੋਲੂੰਗਾ ਤਾਂ ਉਹ ਠੀਕ ਹੈ। ਤੇ ਇਹੀ ਗੱਲ ਕਿਸੇ ਹੋਰ ਥਾਂ ਬੋਲੀ ਹੋਵੇ, ਦੂਏ ਥਾਵਾਂ ਤੁਸੀਂ ਲੋਕਾਂ ਦੇ ਫਰਿੱਜ ਤੱਕ ਖੋਲਣ ਜਾਂਦੇ ਸੀ ਜੀ। ਬਿਲਕੁਲ, ਇੱਥੇ ਮਨਜ਼ੂਰ ਸੀ। ਹੁਣ ਇਹ ਤੋਂ ਉਲਟਾ ਜੋ ਹੁਣ ਇਹ ਕਰਨਾਟਕਾ ਦਾ KS ਈਸ਼ਵਰਪਾ ਲੀਡਰ ਹੈ ਜੀ, ਨਾਮੀ ਗ੍ਰਾਮੀ ਲੀਡਰ ਹੈ, ਠੀਕ ਹੈ, ਵੱਡਾ ਲੀਡਰ ਹੈ। ਇਸ ਮੌਕੇ ਕਰਨਾਟਕਾ 'ਚ ਆਉਣ ਵਾਲੇ ਮਹੀਨਿਆਂ 'ਚ ਚੋਣਾਂ ਹੋਣੀਆਂ ਤੇ ਜੀ ਉਹ ਬਕਾਇਦਾ ਆਪਣੀ ਰਥ ਯਾਤਰਾ ਲੈ ਕੇ ਨਿਕਲਿਆ ਹੋਇਆ। ਤੇ ਇਹ KS ਈਸ਼ਵਰਪਾ ਜਿਹਦੀ 75 ਸਾਲ ਦੀ ਉਮਰ ਹੈ, ਭਾਰਤ ਦੇ ਇੱਕ ਵੱਡੇ ਮੀਡੀਆ ਅਦਾਰੇ ਨੂੰ ਇੰਟਰਵਿਊ ਦਿੰਦਿਆਂ ਉਸਨੇ ਕਿਹਾ ਕਿ ਭਗਵਾ ਜਲਦ ਹੀ ਦੇਸ਼ ਦਾ ਰਾਸ਼ਟਰੀ ਝੰਡਾ ਹੋਵੇਗਾ। ਇਹੀ ਨਹੀਂ, ਇਹ ਉਹ ਬੰਦਾ ਹੈ ਜਿਹੜਾ ਆਪਣੀਆਂ ਰੈਲੀਆਂ ਦੇ ਵਿੱਚ ਕਹਿੰਦਾ ਕਿ ਅੱਲਾ ਤਾਂ ਬੋਲਾ ਏ। ਅੱਛਾ, ਕਹਿੰਦਾ ਅੱਲਾ ਨੂੰ ਤਾਂ ਸੁਣਾਈ ਨਹੀਂ ਦਿੰਦਾ, ਇਸ ਲਈ ਕਹਿੰਦਾ ਕਿ ਆ ਉੱਚੀ ਉੱਚੀ ਲਾਊਡ ਸਪੀਕਰ ਲਾ ਕੇ ਜਿਹੜੇ ਚੀਕਾਂ ਮਾਰਦੇ ਆ ਨਾ, ਉਹਦਾ ਨਿਸ਼ਾਨਾ ਅਜ਼ਾਨ ਤੇ ਸੀ। ਅਸਲ 'ਚ ਹੋਇਆ ਕਿ 13 ਮਾਰਚ ਨੂੰ ਇੱਕ ਰੈਲੀ ਕਰ ਰਿਹਾ ਸੀ। ਰੈਲੀ ਦੇ ਉਹਦਾ ਜਿੱਦਾਂ ਹੀ ਉਹਨੇ ਭਾਸ਼ਣ ਸ਼ੁਰੂ ਕੀਤਾ ਤਦਾਂ ਹੀ ਅਜ਼ਾਨ ਦਾ ਸਮਾਂ ਹੋ ਗਿਆ ਤੇ ਉਹਦੀ ਆਵਾਜ਼ ਸਪੀਕਰ ਤੇ ਆਉਣ ਲੱਗੀ।
ਨਹੀਂ ਅਕਸਰ ਜੇਕਰ ਕਿਤੇ ਏਦਾਂ ਹੋਵੇ ਤਾਂ ਰੈਲੀ 'ਚ ਬੋਲਣ ਵਾਲੇ ਲੋਕ ਰੁਕ ਜਾਂਦੇ ਨੇ। ਆਪਾਂ ਇਹ ਦੇਖਿਆ ਅਮਿਤ ਸ਼ਾਹ ਵੀ ਇੱਕ ਵਾਰ ਰੁਕੇ ਸੀ, ਇੱਕ ਵਾਰ ਰਾਹੁਲ ਗਾਂਧੀ ਹੋਰਾਂ ਦੀ ਸੀ, ਉਹ ਰੋਕ ਲਿਆ ਗਿਆ ਸੀ ਕਿ ਹਾਂ ਹਲੇ ਚੁੱਪ ਕਰ ਜਾਓ ਉਨੀ ਦੇਰ। ਸੋ ਕੁਝ ਸਕਿੰਟ ਦਾ ਪਲ ਹੁੰਦਾ ਤਾਂ ਕਿ ਮੁਸਲਿਮ ਭਾਈਚਾਰੇ ਕੋਲੇ ਸੁਨੇਹਾ ਪਹੁੰਚ ਸਕੇ ਭਾਈ ਨਵਾਜ਼ ਦਾ ਟਾਈਮ ਹੋ ਗਿਆ। ਸੋ ਇਸ ਲਈ ਉਸ ਦੀ ਆਵਾਜ਼ ਜਦੋਂ ਉਹਦੇ ਕੰਨਾਂ 'ਚ ਪਈ ਤਾਂ ਉਹ 13 ਮਾਰਚ ਦੀ ਰੈਲੀ 'ਚ ਕਹਿੰਦਾ, ਅੱਛਾ ਕਹਿੰਦਾ ਅੱਲਾ ਇੰਨਾ ਬੋਲਾ ਕਿ ਉਹਨੂੰ ਚੀਕਾਂ ਮਾਰ ਮਾਰ ਕੇ ਦੱਸਣਾ ਪੈਂਦਾ, ਬੁਲਾਉਣਾ ਪੈਂਦਾ। ਸੋ ਇਹ ਸ਼ਬਦ ਉਸ ਲੀਡਰ ਦੇ ਸੀ। ਤੇ ਇਸ ਤੋਂ ਬਾਅਦ ਫਿਰ ਉਸਨੇ ਮਤਲਬ ਕਿ ਇਹ ਗੱਲ ਇੱਕ ਰੈਲੀ 'ਚ ਕਹੀ 30 ਮਈ 2022 ਨੂੰ ਉਸਨੇ ਕਿਹਾ ਕਿ ਹਾਂ ਭਗਵਾ ਜਲਦ ਹੀ ਦੇਸ਼ ਦਾ ਰਾਸ਼ਟਰੀ ਝੰਡਾ ਹੋਵੇਗਾ। ਤੇ ਜਦੋਂ ਉਹਦੇ ਇਹ ਬੋਲ ਸੀ ਤਾਂ ਇਸ ਬੋਲ ਨੂੰ ਲੈ ਕੇ ਉਸ ਇੱਕ ਵੱਡੇ ਮੀਡੀਆ ਅਦਾਰੇ ਨੇ ਉਹਨੂੰ ਸਵਾਲ ਕੀਤਾ ਕਿ ਤੁਸੀਂ ਤਾਂ ਇਹ ਵੀ ਕਹਿ ਚੁੱਕੇ ਹੋ ਜੀ ਕਿ ਭਗਵਾ ਰਾਸ਼ਟਰੀ ਝੰਡਾ। ਕਹਿੰਦਾ ਨਾ ਨਾ ਨਾ, ਮੈਂ ਤਿਰੰਗੇ ਬਾਰੇ ਕੁਝ ਨਹੀਂ ਕਿਹਾ। ਮੈਂ ਤਾਂ ਇਹ ਕਿਹਾ ਕਿ ਚਾਹੇ ਅਗਲੇ ਮਤਲਬ 1000 ਸਾਲ 'ਚ ਹੋ ਜਾਵੇ, ਇਹ ਹੋਣਾ ਹੀ ਹੋਣਾ ਹੈ, ਦੇਸ਼ ਨੇ ਮੁੜ ਕੇ ਹਿੰਦੂ ਰਾਸ਼ਟਰ ਬਣਨਾ ਤੇ ਫਿਰ ਭਗਵਾ ਸਾਡਾ ਝੰਡਾ ਹੋਊਗਾ ਜੀ। ਮਤਲਬ ਹੁਣ ਇਹ ਦੇਸ਼ ਧਰੋਹ ਨਹੀਂ ਹੈ, ਹੁਣ ਇਹ ਰਾਸ਼ਟਰ ਵਿਰੋਧੀ ਬਿਆਨ ਨਹੀਂ ਹੈ ਜੀ, ਹੁਣ ਇਹ ਦੇਸ਼ ਦੀ ਅਖੰਡਤਾ ਨੂੰ ਖਤਰਾ ਨਹੀਂ ਪੈਦਾ ਕਰਦਾ, ਹੈ ਨਾ। ਹੁਣ ਇਹਨੂੰ ਪਾਕਿਸਤਾਨ ਨਹੀਂ ਭੇਜਣਾ ਜੀ। ਸੋ ਇਸ ਲਈ ਜਿਹੜੇ ਆਹ ਧਾਰਨਾਵਾਂ ਕਿ ਦੂਸਰੀ ਘੱਟ ਗਿਣਤੀ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਆਪਣਾ ਧਾਰਮਿਕ ਚਿੰਨ੍ਹ ਪ੍ਰਤੀਕ ਸਾਹਮਣੇ ਲਿਆਂਦਾ ਜਾਵੇ ਤਾਂ ਉਹ ਦੇਸ਼ ਧਰੋਹ ਹੈ। ਉਹ ਸਵਾਲ ਵੀ ਕਰ ਲਵੇ ਤਾਂ ਉਹ ਦੇਸ਼ ਧਰੋਹ ਹੈ ਨਾ। ਉਹ ਆਪਣਾ ਕੋਈ ਪੱਖ ਵੀ ਰੱਖ ਲਵੇ, ਆਪਣਾ ਗਿਲਾ ਵੀ ਪ੍ਰਗਟਾ ਲਵੇ ਤਾਂ ਉਹ ਦੇਸ਼ ਧਰੋਹ ਹੈ। ਉਹ ਅਮੀਰ ਖਾਨ ਦੀ ਘਰ ਵਾਲੀ ਵਾਲਾ ਬਿਆਨ ਹੈ, ਉਹ ਆਪਣੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਜਦੋਂ ਕਿਹਾ ਸੀ ਤਾਂ ਉਹ ਦੇਸ਼ ਧਰੋਹੀ ਹੋ ਗਈ ਸੀ। ਜੀ ਜੀ ਬਿਲਕੁਲ। ਤੇ ਅੱਜ ਜਦੋਂ ਉਹਨਾਂ ਦਾ ਇੱਕ ਲੀਡਰ ਇਹ ਸ਼ਬਦ ਕਹਿ ਰਿਹਾ ਤੇ ਹੁਣ ਇਸੇ ਲਈ ਇਹ ਸਵਾਲ ਖੜਾ ਹੁੰਦਾ ਰਿਹਾ ਨਾ ਕਿ ਇਹਨਾਂ ਨੇ ਤਾਂ ਆਪਣੀ RSS ਜਿਹੜਾ ਇਹਨਾਂ ਦਾ ਹੈੱਡਕੁਆਟਰ ਹੈ ਨਾਗਪੁਰ, ਉੱਥੇ ਕਿੰਨਾ ਸਮਾਂ ਤਾਂ ਤਿਰੰਗਾ ਲਾਇਆ ਹੀ ਨਹੀਂ ਲਾਇਆ ਸੀ, ਉੱਥੇ ਤਿਰੰਗਾ ਲਹਿਰਾਇਆ ਹੀ ਨਹੀਂ। ਸੋ ਇਸ ਲਈ ਤਾਂ ਤੁਸੀਂ ਤਿਰੰਗੇ ਨੂੰ ਮਾਨਤਾ ਦਿੰਦੇ ਹੋ ਕਿ ਨਹੀਂ ਦਿੰਦੇ, ਪਹਿਲਾਂ ਤਾਂ ਇਹ ਸਵਾਲ ਹੈ। ਤੇ ਹੁਣ ਤੱਕ ਨਾ ਮੇਘਾਲਿਆ ਵਾਲੇ ਉਸ BJP ਦੇ ਲੀਡਰ ਦੇ ਬਿਆਨ ਤੇ ਕਿ ਭਾਈ ਉਹਨੇ ਬੀਫ ਖਾਨ ਵਾਲਾ ਬਿਆਨ ਦਿੱਤਾ, ਹੁਣ ਨਹੀਂ ਹਿੰਦੂਵਾਦ ਬੋਲਿਆ, ਹੁਣ ਨਹੀਂ ਇਹਨਾਂ ਦੇ RSS ਵਾਲੇ ਬੋਲੇ, ਹੁਣ ਨਹੀਂ ਪਾਰਟੀ ਬੋਲੀ, ਹੁਣ ਨਹੀਂ ਇਹਨਾਂ ਦੇ ਗੱਡੀਆਂ ਭੰਨਣ ਵਾਲੇ, ਲੋਕਾਂ ਦੇ ਘਰ ਭੰਨਣ ਵਾਲੇ, ਰਸੋਈਆਂ ਭੰਨਣ ਵਾਲੇ, ਫ੍ਰਿਜ ਭੰਨਣ ਵਾਲੇ ਲੋਕ ਬੋਲੇ। ਇਸੇ ਤਰ੍ਹਾਂ ਹੁਣ KS ਈਸ਼ਵਰਪਾ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਮੈਂ BJP ਦਾ ਲੀਡਰ ਹਾਂ, ਮੈਂ ਰਥ ਯਾਤਰਾ ਲੈ ਕੇ ਨਿਕਲਿਆ, ਕਰਨਾਟਕਾ 'ਚ ਅਸੀਂ ਜਿੱਤਾਂਗੇ ਔਰ ਜਦੋਂ ਅਸੀਂ ਦੁਬਾਰਾ ਜਿੱਤਾਂਗੇ ਤਦ ਅਸੀਂ ਫਿਰ ਮਤਲਬ ਕਿ ਇੱਥੇ ਕਹਿੰਦਾ ਜਿੰਨੇ ਵੀ ਮੰਦਿਰ ਤੋੜ ਕੇ ਮਸਜਿਦ ਬਣਾਈਆਂ ਨੇ ਉਹ ਸਾਰੀਆਂ ਮਸਜਿਦਾਂ ਤੋੜਾਂਗੇ। ਇਹ ਉਹਦਾ ਬਿਆਨ ਹੈ। ਤੇ ਉਹਨੇ ਬਕਾਇਦਾ ਕਹਿੰਦਾ ਜੀ ਮੈਂ ਕਿਤੇ ਪੜ੍ਹਿਆ ਸੀ ਕਿਸੇ ਆਰਟੀਕਲ 'ਚ ਕਿ 36000 ਮੰਦਿਰ ਤੋੜ ਕੇ ਮਸਜਿਦਾਂ ਬਣਾਈਆਂ। ਜੇਕਰ ਉਹਨਾਂ ਨੇ ਕੋਤਾਹੀ ਕੀਤੀ ਮੁਗਲ ਰਾਜ ਦੇ ਵਿੱਚ ਤਦ ਉਹਦੇ ਲਈ ਮੌਜੂਦਾ ਮੁਸਲਿਮ ਭਾਈਚਾਰਾ ਕਿਵੇਂ ਗੁਨਾਹਗਾਰ ਹੋ ਗਿਆ ਵੀ। ਜੀ ਸਹੀ ਹੈ। ਤੇ ਉਹ ਮੁਗਲ ਰਾਜ ਸੀ, ਹੁਣ ਮੋਦੀ ਰਾਜ ਹੈ ਤੇ ਹੁਣ ਮੋਦੀ ਰਾਜ ਨੂੰ ਤੁਸੀਂ ਹਿੰਦੂ ਰਾਜ ਥੋੜਾ ਕਹੋਗੇ ਤੇ ਇਸੇ ਤਰ੍ਹਾਂ ਮੁਗਲ ਰਾਜ ਨੂੰ ਅਸੀਂ ਮੁਸਲਿਮ ਰਾਜ ਥੋੜਾ ਕਹਾਂਗੇ। ਰਾਜ ਕਦੇ ਵੀ ਲੋਕਾਂ ਦਾ ਹੋਇਆ ਹੀ ਨਹੀਂ, ਸੱਤਾ ਕਦੇ ਵੀ ਲੋਕਾਂ ਪੱਖੀ ਹੋਈ ਹੋ ਨਹੀਂ। ਬਿਲਕੁਲ ਸਹੀ, ਬਿਲਕੁਲ ਸਹੀ। ਸੋ ਇਸ ਲਈ ਉਹ ਕੁਰਸੀ ਦਾ ਨਸ਼ਾ ਹੀ ਵੱਖਰਾ ਹੁੰਦਾ। ਇਸ ਭਰਮ ਭੁਲੇਖੇ 'ਚ KS ਈਸ਼ਵਰਪਾ ਸਿੱਧਾ ਆਪਣੀ ਭੜਾਸ ਕੱਢ ਰਿਹਾ ਔਰ ਦੇਸ਼ ਦੇ ਵਿੱਚੋਂ ਨਫ਼ਰਤ ਵਾਲੀ ਬੋਲੀ ਬੋਲ ਰਿਹਾ। ਔਰ ਉਹਦਾ ਇਹ ਕਹਿਣਾ ਕਿ ਹਾਂ ਜੀ ਮਤਲਬ ਕਿ ਅਜ਼ਾਨ ਵਰਗੇ ਅਸੀਂ ਸਪੀਕਰ ਬੰਦ ਕਰ ਦਾਂਗੇ, ਅਸੀਂ ਮਸਜਿਦਾਂ ਤੋਂ ਸਪੀਕਰ ਪਟਾ ਦਾਂਗੇ। ਉਹ ਕਿਉਂ ਨਹੀਂ ਕਹਿੰਦਾ ਕਿ ਅਸੀਂ ਸਪੀਕਰ ਬੈਨ ਕਰ ਦਾਂਗੇ? ਜੇ ਉਹਨੂੰ ਜਵਾਕਾਂ ਦੀ ਪੜ੍ਹਾਈ ਦਾ ਫਿਕਰ ਹੈ, ਕਹਿੰਦਾ ਜੀ ਬੱਚਿਆਂ ਦੇ ਪੇਪਰਾਂ ਦੇ ਫਿਕਰ ਹੈ ਤਾਂ ਭਾਈ ਜਦੋਂ ਜਗਰਾਤੇ ਹੁੰਦੇ ਨੇ ਤਦ ਵੀ ਰੌਲਾ ਪੈਂਦਾ, ਜਦੋਂ ਸਵੇਰੇ ਮੰਦਿਰਾਂ 'ਚ ਸਪੀਕਰ ਚੱਲਦੇ ਨੇ ਤਦ ਵੀ ਫਿਰ ਤਾਂ ਰੌਲਾ ਪੈਂਦਾ ਹੈ। ਆਪਾਂ ਆਪਣੇ ਪਿੰਡਾਂ 'ਚ ਦੇਖਦੇ ਹਾਂ, ਇੱਕ ਪਿੰਡ ਹੁੰਦਾ 100 ਘਰ ਨਹੀਂ ਹੁੰਦਾ ਤੇ ਗੁਰਦੁਆਰੇ 3-3 ਹੁੰਦੇ ਨੇ, ਇੱਕ ਡੇਰਾ ਹੁੰਦਾ, ਇੱਕ ਮੰਦਿਰ ਹੁੰਦਾ, 5-5 ਸਪੀਕਰ ਇਕੱਠੇ ਚੱਲ ਰਹੇ ਨੇ, ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਕਿਹੜਾ ਸੁਣ ਲਈਏ ਤੇ ਕਿਹੜਾ ਕੰਨਾਂ 'ਚ ਪੈ ਜਾਵੇ। ਸੋ ਜੇਕਰ ਇਸ ਗੱਲ ਤੇ ਆਉਣਾ ਤਾਂ ਕੋਈ ਪਾਲਿਸੀ ਬਣਾ ਲਓ। ਖਾੜਕੂਵਾਦ ਦੇ ਦੌਰ ਦੌਰਾਨ ਬਕਾਇਦਾ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਭਾਈ ਗੁਰਦੁਆਰੇ ਦੇ ਸਪੀਕਰ ਅੰਦਰ ਚੱਲਣੇ ਚਾਹੀਦੇ ਨੇ ਕਿ ਜਦੋਂ ਅਰਦਾਸ ਦੀ ਬੋਲ ਸਾਡੇ ਕੰਨੀ ਪੈਂਦੇ ਨੇ ਸਾਨੂੰ ਰੁਕਣਾ ਪੈ ਜਾਂਦਾ। ਤੇ ਫਿਰ ਇਸ ਲਈ ਇਹ ਨੀਤੀ ਸਾਰਿਆਂ ਲਈ ਬਣ ਜਾਵੇ, ਇਕੱਲੇ ਇੱਕ ਧਰਮ ਨੂੰ ਲੈ ਕੇ ਟਾਰਗੇਟ ਕਿਉਂ ਕੀਤਾ ਜਾ ਰਿਹਾ ਬਈ? ਜੀ ਜੀ ਫਿਰ ਬਣਾ ਲਓ ਨੀਤੀ ਕਿ ਹਾਂ ਜਿਹਨੇ ਸੁਣਨਾ ਭਾਈ ਉਹ ਮੰਦਿਰ ਗੁਰਦੁਆਰੇ ਮਸਜਿਦ 'ਚ ਆ ਕੇ ਸੁਣ ਲੂਗਾ, ਅੰਦਰ ਅੰਦਰ ਆਵਾਜ਼ ਰੱਖੋ। ਫਿਰ ਸਪੀਕਰ ਨੀਤੀ ਬਣਾਓ ਨਾ, ਇੱਕ ਧਰਮ ਦੇ ਖਿਲਾਫ ਨੀਤੀ ਕਿਉਂ? ਕਦੇ ਤੁਹਾਨੂੰ ਗੁਰਦੁਆਰੇ ਦੇ ਸਪੀਕਰ ਤੋਂ ਦਿੱਕਤ ਹੈ, ਕਦੇ ਤੁਹਾਨੂੰ ਮਸਜਿਦ ਦੇ ਸਪੀਕਰ ਤੋਂ ਦਿੱਕਤ ਹੈ। ਸੋ ਇੱਥੋਂ ਇਹ ਭਾਵਨਾ ਸਮਝ ਆਉਂਦੀ ਹੈ ਇਹ ਕਿਹੜੀ ਅੰਦਰ ਪੜਾਸ ਹੈ, ਕਿਹੜੀ ਵੰਡ ਪਾਊ ਨੀਤੀ ਹੈ। ਸੋ ਇਸ ਲਈ ਆਹ ਜਿਹੜਾ ਤਰੀਕਾ ਹੈ ਇਹ ਮਨਜ਼ੂਰ ਨਹੀਂ। ਤੇ ਇਸ ਨੂੰ ਲੈ ਕੇ ਨਵਾਂ ਸਵਾਲ ਖੜਾ ਹੋ ਗਿਆ ਕਿ ਕੀ ਸੱਚਮੁੱਚ ਇਹ KS ਈਸ਼ਵਰਪਾ ਇਹ ਉਹਦਾ ਨਿੱਜੀ ਬਿਆਨ ਹੈ ਜਾਂ ਇਹ ਭਾਜਪਾ ਦਾ ਬਿਆਨ ਹੈ ਜਾਂ ਸੰਘ ਦਾ ਬਿਆਨ? ਕਿਉਂਕਿ ਉਹਨੂੰ ਮੋੜ ਕੇ ਕਿਸੇ ਨੇ ਸਵਾਲ ਨਹੀਂ ਕੀਤਾ ਅਜੇ ਤੱਕ, ਉਸ ਨੂੰ ਕਿਸੇ ਨੇ ਟੋਕਿਆ ਨਹੀਂ। 30 ਮਈ 2022 ਦਾ ਉਹਦਾ ਬਿਆਨ ਹੋਵੇ ਜੀ ਤੇ ਉਹ ਤੋਂ ਬਾਅਦ ਇੱਕ ਮੀਡੀਆ ਨੂੰ ਦਿੱਤੀ ਇੰਟਰਵਿਊ 'ਚ ਉਹਨੇ ਗੱਲ ਪੁਖਤਾ ਤੌਰ ਤੇ ਕਹੀ ਹੋਵੇ ਕਿ ਹਾਂ ਮੈਨੂੰ ਤਿਰੰਗੇ ਨਾਲ ਕੋਈ ਇਤਰਾਜ਼ ਨਹੀਂ, ਅੱਜ ਨਹੀਂ ਤਾਂ ਕੱਲ, ਨਹੀਂ ਤਾਂ 1000 ਸਾਲ 'ਚ ਬਣੇ ਜਾਣਾ ਹੈ ਦੇਸ਼ ਨੇ ਹਿੰਦੂ ਰਾਸ਼ਟਰ। ਫਿਰ ਇੱਥੇ ਕਹਿੰਦਾ ਭਗਵਾ ਹੀ ਸਾਡਾ ਰਾਸ਼ਟਰੀ ਝੰਡਾ ਹੋਊਗਾ। ਸੋ ਇਹਦਾ ਮਤਲਬ ਮਨਸ਼ਾ ਤਾਂ ਆਹੀ ਹੈ ਨਾ, ਇਹ ਸਪਸ਼ਟ ਹੈ
ਜੀ ਇਸ ਮਸਲੇ ਤੇ ਫਿਰ ਹੁਣ ਭਾਜਪਾ ਆਪਣਾ ਪੱਖ ਬੋਲੇ ਨਾ, ਜਾਂ ਮੰਨ ਲਵੇ ਕਿ ਹਾਂ ਸਾਡੀ ਇਹ ਪਾਲਿਸੀ ਹੈ, ਫਿਰ ਆ ਜਾਵੇ ਸਾਹਮਣੇ, ਫਿਰ ਲੁਕੋਣੇ ਕਿਉਂ? ਫਿਰ ਦੇਸ਼ ਫੈਸਲਾ ਕਰ ਲੇਗਾ, ਨਿਤਾਰਾ ਕਰ ਲੇਗਾ ਜੀ। ਸੂਬਿਆਂ ਨੂੰ ਮਿਲਾ ਕੇ ਬਣਿਆ ਮੁਲਕ ਹੈ, ਇਹ ਕਿਸੇ ਇੱਕ ਪਾਰਟੀ ਦਾ, ਇੱਕ ਵਿਅਕਤੀ ਦਾ, ਕਿਸੇ ਇੱਕ ਧਰਮ ਦਾ ਨਹੀਂ ਹੈ। ਇਹ ਇਸ ਦੇਸ਼ 'ਚ ਜਨਮੇ ਹਰ ਭਾਈਚਾਰੇ ਦਾ, ਹਰ ਦਾ ਹੈ। ਸੋ ਇਸ ਲਈ ਆਹ ਤਰੀਕਾ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਪੰਜਾਬ 'ਚ ਰੌਲਾ ਪੈਂਦਾ, ਉਸੇ ਤਰ੍ਹਾਂ ਹੁਣ ਤੁਸੀਂ ਆਹ ਰੌਲਾ ਪਾਉਂਦੇ ਹੋ। ਫਿਰ ਜੇ ਉਹ ਸਹੀ ਨਹੀਂ ਹੈ ਤਾਂ ਵੀ ਸਹੀ ਨਹੀਂ ਹੈ। ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਿਸਾਨੀ ਦੀ। ਜਿਵੇਂ ਜੋ ਹਾਲ ਸਾਡੇ ਇੱਥੇ ਟਮਾਟਰ ਵਾਲੇ ਉਤਪਾਦਨ ਵਾਲੇ ਕਿਸਾਨ ਦਾ ਹੁੰਦਾ, ਜੋ ਹੁਣ ਆਲੂ ਵਾਲਿਆਂ ਦਾ, ਉਹੀ ਹਾਲ ਦੇਸ਼ ਦੇ ਤੀਜੇ ਚੌਥੇ ਸੂਬੇ ਮਹਾਰਾਸ਼ਟਰ ਦੇ ਵਿੱਚ ਗੰਢਾ ਪਿਆਜ਼ ਪੈਦਾ ਕਰਨ ਵਾਲੇ ਕਿਸਾਨਾਂ ਦਾ। ਨਾਸਿਕ ਤੋਂ ਮੁੰਬਈ ਤੱਕ ਕਿਸਾਨਾਂ ਨੇ ਪੈਦਲ ਮਾਰਚ ਸ਼ੁਰੂ ਕੀਤਾ ਸ਼ਰਮਾ ਜੀ, ਤੇ ਗੰਢੇ ਤੇ MSP ਦੀ ਮੰਗ ਕੀਤੀ ਹੈ। ਪ੍ਰਵੀਨ ਜੀ, ਇਹ ਪਹਿਲਾ ਮੌਕਾ ਨਹੀਂ ਹੈ। 2018 'ਚ ਤੇ ਫਿਰ 2019 'ਚ 2 ਵਾਰ ਨਾਸਿਕ ਦੇ ਕਿਸਾਨ ਬਕਾਇਦਾ ਤੌਰ ਤੇ ਇਸੇ ਤਰ੍ਹਾਂ ਰੋਸ ਮੁਜ਼ਾਹਰਾ, ਰੋਸ ਮਾਰਚ, ਪੈਦਲ ਮਾਰਚ ਕਰ ਚੁੱਕੇ ਨੇ ਜੀ। ਪਰ ਹਰ ਵਾਰ ਉਹਨਾਂ ਨੂੰ ਭਰੋਸਾ ਦੇ ਕੇ ਮਨਾ ਲਿਆ ਜਾਂਦਾ, ਅੰਦੋਲਨ ਖਤਮ ਕਰਾ ਲਿਆ ਜਾਂਦਾ। ਇਹ 2 ਵਾਰ ਹੋ ਲਿਆ, ਹੁਣ ਤੀਜੀ ਵਾਰ। ਹੁਣ ਉਹ ਕਹਿੰਦੇ ਅਸੀਂ ਨਹੀਂ ਤੁਹਾਡੇ ਭਰੋਸੇ ਤੇ। ਬਕਾਇਦਾ ਤੌਰ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਹਨਾਂ ਨੇ ਸੱਦਾ ਭੇਜਿਆ, ਭਰੋਸਾ ਦਿੱਤਾ ਕਿ ਅਸੀਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ, ਸੁਣਨ ਨੂੰ ਤਿਆਰ। ਉਹ ਕਹਿੰਦੇ ਨਾ, ਹੁਣ ਨਹੀਂ, ਹੁਣ ਤਾਂ ਆਰ ਪਾਰ ਕਰਕੇ ਮੁੜਾਂਗੇ। ਕਰੀਬ 10,000 ਤੋਂ ਲੈ ਕੇ 12,000 ਤੱਕ ਕਿਸਾਨ ਦੱਸੇ ਜਾ ਰਹੇ ਨੇ ਪ੍ਰਵੀਨ ਜੀ। ਠੀਕ ਹੈ। ਔਰ ਇਹ ਨਾਸਿਕ ਦੇ ਡਿਡੋਰੀ ਖੇਤਰ ਤੋਂ ਤੁਰੇ ਨੇ, ਔਰ ਇਹਨਾਂ ਨੇ ਮੁੰਬਈ ਦੇ ਆਜ਼ਾਦ ਮੈਦਾਨ ਤੱਕ ਦਾ ਸਫ਼ਰ ਤੈਅ ਕਰਨਾ। 203 ਕਿਲੋਮੀਟਰ ਦਾ ਸਫ਼ਰ ਹੈ। ਮੈਂ ਇੱਕ ਤਸਵੀਰਾਂ, ਇੱਕ ਵੀਡੀਓ ਦੇਖ ਰਿਹਾ ਸੀਗਾ, ਜਦੋਂ ਨਾਸਿਕ ਤੋਂ ਬਾਹਰ ਨਿਕਲ ਕੇ ਮੁੰਬਈ ਵੱਲ ਨੂੰ ਤੁਰਦੇ ਨੇ, ਤਦ ਉਹ ਉੱਪਰੋਂ ਹੈਲੀਕਾਪਟਰ ਰਾਹੀਂ ਜਾਂ ਉਹ ਕਦੇ ਡਰੋਨ ਰਾਹੀਂ ਲਈ ਗਈ ਤਸਵੀਰ ਹੈ ਸ਼ਾਇਦ। ਉਹ ਤਸਵੀਰ ਦੇ ਵਿੱਚ ਉਹ ਜਿਹੜੇ ਝੰਡੇ ਨੇ ਉਹਨਾਂ ਕੋਲ ਫੜੇ ਹੋਏ, ਉਹਨਾਂ ਝੰਡਿਆਂ ਦੇ ਰੰਗਾਂ ਨਾਲ ਐਂ ਲੱਗਦਾ ਜਿਵੇਂ ਲਾਲ ਡਰੋਨ ਤੁਰਿਆ ਜਾ ਰਿਹਾ ਹੋਵੇ। ਉਹ ਡਰੈਗਨ ਕਹਿੰਦੇ ਨੇ ਉਹਨੂੰ, ਕੀ ਕਹਿੰਦੇ ਨੇ, ਹੈ ਨਾ, ਕਿ ਉਹ ਏਦਾਂ ਉਹ ਐ ਬਲ ਖਾਂਦਾ, ਕਿਉਂਕਿ ਉਹ ਪਹਾੜੀ ਇਲਾਕੇ ਦੀ ਉਹ ਵੀਡੀਓ ਹੈ। ਸੋ ਉਸ ਵਾਲੇ ਨੂੰ ਇੰਨਾ ਲੰਬਾ ਕਾਫਲਾ, 10,000 ਤੋਂ ਲੈ ਕੇ 12-15,000 ਤੱਕ ਕਿਸਾਨ, ਔਰ 203 ਕਿਲੋਮੀਟਰ ਦਾ ਲੰਬਾ ਸਫ਼ਰ, ਔਰ ਨੰਗੇ ਪੈਰੀ ਹੈ, ਔਰ ਪੈਦਲ ਤੁਰ ਕੇ ਸਫ਼ਰ ਤੈਅ ਕਰਨਾ ਉਹਨਾਂ ਨੇ ਜੀ। ਕਿਉਂਕਿ ਉਹਨਾਂ ਕੋਲੋਂ ਪੰਜਾਬ ਵਾਲੇ ਕਿਸਾਨਾਂ ਵਾਂਗ ਟਰੈਕਟਰ ਟਰੈਲੀਆਂ ਤਾਂ ਹੈ ਨਹੀਂ, ਹੈ ਨਹੀਂ ਬਿਲਕੁਲ। ਨਾ ਉਹ ਇੰਨੇ ਜੁਝਾਰੂ ਨੇ, ਨਾ ਉਹ ਇੰਨੇ ਦਲੇਰ ਨੇ। ਕਿਉਂਕਿ ਇੱਥੇ ਤਾਂ ਆਪਣੇ ਪੱਲੇ ਕੁਛ ਨਾ ਹੋਵੇ ਤਾਂ ਵੀ ਹਿੰਮਤ ਆਪਣੇ ਕੋਲ ਇੰਨੇ ਪੱਲੇ ਹੁੰਦੀ ਆ, ਆਪਾਂ ਜੂਝ ਜਾਂਦੇ ਆ, ਆਪਾਂ ਮਰ ਮਿਟਣ ਲਈ ਤਿਆਰ ਰਹਿੰਦੇ ਆ। ਪਰ ਉਹ ਜਿਸ ਸਥਿਤੀ ਚੋਂ ਆਉਂਦੇ ਨੇ, ਉਹ ਬੜਾ ਬੋਚ ਕੇ, ਡਰ ਕੇ ਤੁਰਨ ਵਾਲੇ ਨੇ। ਪਰ ਉਹਦੇ ਬਾਵਜੂਦ ਵੀ ਹਿੰਮਤ ਦੇਖੋ ਕਿ ਦੂਜੀ ਵਾਰ ਉਹਨਾਂ ਨੇ ਇਹ ਮਾਰਚ ਕੱਢਿਆ। ਹਾਂ, ਜੇ MSP ਵਾਲਾ ਮਸਲਾ, ਹੁਣ ਉਹ ਕਹਿੰਦੇ ਕਿ ਅਸੀਂ MSP ਮੰਗਦੇ ਹਾਂ, ਕਿ ਸਾਨੂੰ ਘੱਟੋ ਘੱਟ ਪ੍ਰਵੀਨ ਜੀ, ਉਹ ਕਹਿੰਦੇ ਕਿ ਜਿਹੜਾ ਹੈਗਾ ਕਿ 20 ਰੁਪਏ ਪ੍ਰਤੀ ਕਿਲੋ, ਮਤਲਬ ਸਾਨੂੰ 2,000 ਰੁਪਏ ਕੁਆਂਟਲ ਦੇ ਭਾਅ ਨਾਲ ਤਾਂ ਘੱਟੋ ਘੱਟ MSP ਦੇ ਦਿਓ। ਸਾਨੂੰ ਘੱਟੋ ਘੱਟ 500 ਰੁਪਈਆ ਸਬਸਿਡੀ ਤਾਂ ਦੇ ਦਿਓ ਇਹਦੇ ਪਿੱਛੇ। ਅਸੀਂ ਜਿਹੜੇ ਕਹਿੰਦੇ ਕਿ ਮਤਲਬ ਕਿ ਜ਼ਮੀਨ ਉੱਤੇ ਕੰਮ ਕਰਦੇ ਆ, ਖਾਸ ਕਰਕੇ ਜਿਹੜੇ ਆਦੀਵਾਸੀ ਉੱਥੇ ਦੇ ਕਿਸਾਨ ਨੇ, ਉਹ ਕਹਿੰਦੇ ਸੀ ਲੰਮੇ ਸਮੇਂ ਤੋਂ ਜ਼ਮੀਨਾਂ ਤੇ ਕੰਮ ਕਰਦੇ ਆ, ਪਰ ਅਸੀਂ ਜ਼ਮੀਨ ਦੇ ਮਾਲਕ ਹੈ ਨਹੀਂ ਕਦੇ। ਠੀਕ ਹੈ, ਕਿ ਸਾਨੂੰ ਜ਼ਮੀਨ ਦੀ ਮਲਕੀਅਤ ਤਾਂ ਦੇ ਦਿਓ, ਸਾਡੇ ਕਰਜ਼ੇ ਮਾਫ ਕਰਨ ਲਈ ਤਾਂ ਕੋਈ ਪਹਿਲ ਕਦਮੀ ਕਰ ਦਿਓ। ਸੋ ਆਹ ਮੰਗਾਂ ਲੈ ਕੇ ਤੁਰੇ ਨੇ। ਬੇਸ਼ੱਕ ਇਹ ਮੰਗਾਂ ਉਹਨਾਂ ਦੀਆਂ ਜਾਇਜ਼ ਨੇ, ਔਰ ਆਪਾਂ ਪਿਛਲੇ ਦਿਨੀ ਇਸੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਮਹਾਰਾਸ਼ਟਰ ਨਾਲ ਸੰਬੰਧਿਤ ਇੱਕ ਕਿਸਾਨ ਸੁਸਾਇਟੀ ਦੇ ਵਿੱਚ ਜਦੋਂ ਆਪਣਾ ਪਿਆਜ਼ ਵੇਚਣ ਜਾਂਦਾ, 512 ਕਿਲੋ ਪਿਆਜ਼ ਲੈ ਕੇ ਜਾਂਦਾ, ਹਾਂਜੀ ਕੀਤੀ ਸੀ, ਉਹਦੇ ਪਿਆਜ਼ ਦਾ ਮੁੱਲ 1 ਰੁਪਈਆ ਪ੍ਰਤੀ ਕਿਲੋ ਪੈਂਦਾ, ਤੇ ਅੱਜ ਕਿਸਾਨ ਮੰਗ ਰਹੇ ਨੇ ਕਿ ਘੱਟੋ ਘੱਟ 20 ਰੁਪਏ ਕਿਲੋ MSP ਦਾ ਤੈਅ ਕਰ ਦੋ। ਤੇ ਉਹ 512 ਕਿਲੋ ਪਿਆਜ਼ ਦਾ ਮੁੱਲ 512 ਰੁਪਏ ਉਹ ਪੈਂਦਾ ਹੈ 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ। ਪਰ ਉਹ ਤੋਂ ਲਦਾਈ ਦਾ, ਢਵਾਈ ਦਾ, ਸਫਾਈ ਦਾ, ਤਲਾਈ ਦਾ ਸਾਰਾ ਖਰਚਾ ਕੱਟ ਕਟਾ ਕੇ ਉਹਨੂੰ ਕਹਿੰਦੇ 509 ਰੁਪਏ 50 ਪੈਸੇ ਤੇਰੇ ਇਹਦੇ ਕੱਟ ਹੋ ਗਏ, 2 ਰੁਪਏ 49 ਪੈਸੇ ਦੀ ਰਸੀਦ ਚੱਕ ਜੀ, ਤੇ ਬੈਂਕ ਕਹਿੰਦਾ ਜੀ ਰਾਉਂਡ ਫਿਗਰ ਕਰਕੇ ਆ ਚੱਕ 2 ਰੁਪਏ ਦਾ ਚੱਕ। 512 ਕਿਲੋ ਪਿਆਜ਼ ਮਹਾਰਾਸ਼ਟਰ ਦੇ ਉਸ ਖੇਤਰ ਦੇ ਇੱਕ ਕਿਸਾਨ ਨੂੰ, ਰਜਿੰਦਰ ਤੁਕਾਰਾਮ ਨਾਂ ਦੇ ਕਿਸਾਨ ਨੂੰ 2 ਰੁਪਏ ਦਾ ਚੱਕ ਮਿਲਿਆ ਸੀ 512 ਕਿਲੋ ਪਿਆਜ਼ ਵੇਚ ਕੇ। ਤੇ ਆ ਉਹੀ ਪੀੜ ਆ ਜਿਹੜੇ ਕਿਸਾਨ ਅੱਜ ਲੈ ਕੇ ਤੁਰੇ ਨੇ ਜੀ। ਉਹ ਕਹਿੰਦੇ ਸਾਡੀ ਫਸਲ ਬਰਬਾਦ ਹੋ ਜਾਵੇ, ਕੋਈ ਮੁੱਲ ਨਹੀਂ। ਉੱਥੇ ਰੁਪਈਏ ਤੋਂ 2 ਰੁਪਏ ਕਿਲੋ ਭਾਅ ਪੈ ਰਿਹਾ ਮੰਡੀ ਦੇ ਵਿੱਚ ਨਾਸਿਕ ਚ ਕਿਸਾਨਾਂ ਦੇ ਫਸਲ ਦਾ। ਤੇ ਆਹ ਅੰਦਾਜ਼ਾ ਲਾ ਲਓ, ਤੋਂ ਬਾਅਦ ਫਿਰ ਕੱਟ ਵੱਢ ਕੇ ਜੇ ਆਹ ਕੁਛ ਮਿਲਣਾ, ਫਿਰ ਉਹ ਕਾਹਦੇ ਲਈ ਆਉਣਗੇ ਮੰਡੀ ਚ ਜੀ। ਤੇ ਹੁਣ ਉਹਨਾਂ ਨੇ ਇਹ ਤੈਅ ਕਰ ਲਿਆ ਕਿ ਅਸੀਂ ਹੁਣ ਬਿਨਾਂ ਸਮਝੌਤੇ ਤੋਂ ਮੁੜਨਾ ਨਹੀਂ। ਔਰ ਅੰਦਾਜ਼ਾ ਲੱਗ ਰਿਹਾ ਪ੍ਰਵੀਨ ਜੀ ਕਿ ਉਹ ਐਤਵਾਰ ਜਾਂ ਸੋਮਵਾਰ ਨੂੰ, ਐਤਵਾਰ ਦੀ ਰਾਤ ਨੂੰ ਜੀ,
ਜਾਂ ਸੋਮਵਾਰ ਦੀ ਤੜਕ ਤੱਕ ਉਹ ਮੁੰਬਈ ਦੇ ਆਜ਼ਾਦ ਮੈਦਾਨ 'ਚ ਪਹੁੰਚਣਗੇ ਔਰ 20 ਮਾਰਚ ਦਿਨ ਸੋਮਵਾਰ ਨੂੰ ਉਹ ਵੱਡੀ ਉੱਥੇ ਰੋਸ ਰੈਲੀ ਕਰਨਗੇ, ਕਿਉਂਕਿ ਉਹ ਨਿਤ ਦਿਨ 25 ਕਿਲੋਮੀਟਰ ਦੇ ਕਰੀਬ ਸਫ਼ਰ ਤੈਅ ਕਰ ਰਹੇ ਨੇ। ਨਾਸਿਕ ਦੇ ਡਡੋਰੀ ਤੋਂ ਆਜ਼ਾਦ ਮੈਦਾਨ ਤੱਕ ਮੁੰਬਈ ਦੇ 203 ਕਿਲੋਮੀਟਰ ਦਾ ਸਫ਼ਰ ਬਣਦਾ ਹੈ, ਤੇ ਉਹ ਸੋਮਵਾਰ ਤੋਂ ਤੁਰੇ ਨੇ ਸਮਝ ਲਓ ਲਗਭਗ, ਤੇ ਅਗਲੇ ਸੋਮਵਾਰ ਤੱਕ ਫਿਰ ਇਹ ਸਫ਼ਰ ਤੈਅ ਹੁੰਦਾ। ਉਸ ਹਿਸਾਬ ਨਾਲ ਜੇ 25 ਕਿਲੋਮੀਟਰ ਦਾ ਰੋਜ਼ ਅੰਦਾਜ਼ਾ ਲਾਉਂਦੇ ਆ ਤਾਂ ਇਹ ਉਹਨੇ 8 ਦਿਨ ਦੇ ਵਿੱਚ ਸਫ਼ਰ ਤੈਅ ਹੁੰਦਾ। ਸੋ ਉਸ ਵਾਲੇ ਨਾਲ ਮੰਨਿਆ ਜਾ ਰਿਹਾ ਕਿ 203 ਕਿਲੋਮੀਟਰ ਦਾ ਸਫ਼ਰ 25 ਕਿਲੋਮੀਟਰ ਪ੍ਰਤੀ ਦਿਨ ਤੇ 20 ਮਾਰਚ ਨੂੰ ਰੋਸ ਮੁਜ਼ਾਹਰਾ। ਪਰ ਸਵਾਲ ਇਹ ਉਹ ਕਹਿੰਦੇ ਕਿ ਹੁਣ ਅਸੀਂ ਬਿਨਾਂ ਐਮਐਸਪੀ ਤੋਂ ਨਹੀਂ ਮੰਨਣਾ, ਹੁਣ ਅਸੀਂ ਭਰੋਸੇ ਤੇ ਨਹੀਂ ਮੁੜਨਾ, ਅਸੀਂ ਲਿਖਤੀ ਦਸਤਾਵੇਜ਼ ਲੈ ਕੇ ਮੁੜਨਾ। ਠੀਕ ਹੈ ਪ੍ਰਵੀਨ ਜੀ, ਲਿਖਤੀ ਦਸਤਾਵੇਜ਼ ਤਾਂ ਇਹਨਾਂ ਨੇ ਕਿਸਾਨ ਅੰਦੋਲਨ ਦੌਰਾਨ ਸਾਰੀਆਂ ਜਥੇਬੰਦੀਆਂ ਨੂੰ ਵੀ ਦਿੱਤਾ ਸੀ, ਔਰ ਉਹ ਸਮੁੱਚੀਆਂ ਫਸਲਾਂ ਤੇ ਐਮਐਸਪੀ ਦਾ ਗੱਲ ਸੀ, ਉਹਦੇ ਵਿੱਚ ਪਿਆਜ਼ ਵੀ ਆਉਂਦਾ ਸੀ, ਦਿੱਤਾ ਸੀ ਬਿਲਕੁਲ। ਉਹ ਕਿੱਥੇ ਗਿਆ? ਔਰ ਜੇਕਰ ਉਸ ਸਮੇਂ ਆ 10,000 ਚੋਂ 5,000 ਕਿਸਾਨਾਂ ਨੇ ਵੀ ਉਹ ਹਿੰਮਤ ਦਿਖਾਈ ਹੁੰਦੀ, ਬੇਸ਼ੱਕ ਮਹਾਰਾਸ਼ਟਰ ਦਾ ਕਿਸਾਨ ਆਇਆ, ਬੇਸ਼ੱਕ ਮਹਾਰਾਸ਼ਟਰ ਦੇ ਕਿਸਾਨ ਨੇ ਸਾਥ ਦਿੱਤਾ, ਉੱਥੇ ਦੇ ਸੰਗਠਨਾਂ ਨੇ ਐਲਾਨ ਕੀਤਾ, ਪਰ ਜਿੱਡੀ ਇਕੱਤਰਤਾ ਅੱਜ ਆ, ਜੇ ਐਡੀ ਇਕੱਤਰਤਾ ਉਸ ਅੰਦੋਲਨ 'ਚ ਹੋਈ ਹੁੰਦੀ ਤਾਂ ਸ਼ਾਇਦ ਅਸਰ ਹੋਰ ਵੱਡਾ ਚਲਾ ਜਾਂਦਾ ਤੇ ਐਮਐਸਪੀ ਸ਼ਾਇਦ ਉਸ ਸਮੇਂ ਮਿਲ ਜਾਂਦੀ। ਅੱਜ ਦੁਬਾਰਾ ਇਹ ਪੈਦਲ ਮਾਰਚ, ਨੰਗੇ ਪੈਰੀ, ਪੈਰਾਂ 'ਚ ਛਾਲੇ ਪਵਾ ਕੇ ਦੇਸ਼ ਦੇ ਅੰਨਦਾਤੇ ਨੂੰ ਇੱਕ ਵਾਰ ਫਿਰ ਦਿੱਲੀ ਕੰਨੀ ਨੂੰ ਰੁਖ ਕਰਨਾ, ਮੁੰਬਈ ਕੰਨੀ ਨੂੰ ਤੁਰਨਾ, ਇਹ ਰੋਸ ਮੁਜ਼ਾਹਰਾ ਕਰਨਾ ਨਾ ਪੈਂਦਾ ਜੀ। ਸੋ ਇਸ ਲਈ ਸਮੇਂ ਦੀ ਨਜ਼ਾਕਤ ਅੱਜ ਹੁਣ ਉਲਟ ਹੋ ਜਾਣਾ ਚਾਹੀਦਾ ਮੈਨੂੰ ਲੱਗਦਾ। ਅੱਜ ਜੇਕਰ ਉਹ ਕਿਸਾਨ ਤੁਰੇ ਨੇ ਉਸ ਸਮੇਂ ਜੇ ਉਹ ਭੁੱਲ ਕਰ ਗਏ ਸੀ, ਹੁਣ ਬਾਕੀ ਜਥੇਬੰਦੀਆਂ ਨੂੰ ਭੁੱਲ ਨਹੀਂ ਕਰਨੀ ਚਾਹੀਦੀ। ਹੁਣ ਇਹ ਮੌਕਾ ਹੈ, ਹੁਣ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਮੁੜ ਕੇ ਇਕੱਠੇ ਹੋਣ, ਲੜ ਲਿਓ ਘਰੇ ਆ ਕੇ, ਫਿਰ ਲੜਨੋਂ ਹਟਣਾ ਨਹੀਂ ਤੁਸੀਂ। ਹੁਣ ਵੀ ਲੜ ਰਹੇ ਹੋ, ਹੁਣ ਵੀ ਜੂਤਪਾਨ ਹੋ ਰਹੇ ਹੋ, ਹੁਣ ਵੀ ਅੱਡੋ ਅੱਡੀ ਆਪਣੇ ਆਪਣੇ ਬਾਜੇ ਵਜਾ ਰਹੇ ਹੋ, ਮੈਂ ਕਹਿੰਦਾ ਫਿਰ ਹੋ ਲਿਓ। ਪਰ ਅੱਜ ਆ ਮੌਕਾ ਹੈ, ਜੇਕਰ 10,000 ਕਿਸਾਨਾਂ ਦੀ ਪਿੱਠ ਪਿੱਛੇ ਮੁੜ ਕੇ ਪੰਜਾਬ, ਹਰਿਆਣਾ ਤੇ ਯੂਪੀ, ਰਾਜਸਥਾਨ ਦੇ ਕਿਸਾਨ ਖੜ ਜਾਣ ਤਾਂ ਸਾਰੀਆਂ ਫਸਲਾਂ ਤੇ ਐਮਐਸਪੀ ਸਰਕਾਰ ਦੀ ਦੇਣੀ ਮਜਬੂਰੀ ਵੀ ਬਣ ਜਾਏਗੀ। ਪਰ ਜਦੋਂ ਕ੍ਰੈਡਿਟ ਬਾਹਰ ਹੁੰਦੀ ਹੈ ਫਿਰ ਇਹਨੂੰ ਲੱਗਦਾ ਕਿ ਨਹੀਂ, ਹੁਣ ਕਿਤੇ ਮਹਾਰਾਸ਼ਟਰ ਦੇ ਕਿਸਾਨਾਂ ਦੇ ਸਿਰ ਨਾਲ ਸਿਹਰਾ ਬੰਨ ਹੋ ਜਾਵੇ। ਪਹਿਲਾਂ ਤਾਂ ਅਸੀਂ ਲੜੀ ਗਏ ਨਾ ਕਿ ਹਾਂ ਸਿਹਰਾ ਬੰਨਣਾ ਕਿਹਦੇ ਆ ਜੀ, ਟਕੈਤ ਦੇ ਬੰਨਣਾ, ਰਾਜੇਵਾਲ ਦੇ ਬੰਨਣਾ, ਡੱਲੇਵਾਲ ਦੇ ਬੰਨਣਾ, ਅਗਰਾਹਾਂ ਦੇ ਬੰਨਣਾ, ਬਾਕੀ ਕਈ ਕਹਿੰਦੇ ਸਾਨੂੰ ਵੀ ਲੜੀ ਫੜਾ ਦਿਓ, ਕਈ ਕਲਗੀਆਂ ਚੱਕੀ ਫਿਰਦੇ ਸੀ, ਕੱਲੀ ਕਲਗੀ ਉਹ ਲਾ ਦਿਓ, ਸਰਵਾਲਾ ਤਾਂ ਬਣਾ ਹੀ ਲਓ ਜੇ ਲਾੜਾ ਨਹੀਂ ਬਣਾਉਣਾ। ਸੋ ਜਿਹੜੀ ਆਹ ਲੜਾਈ ਆ, ਉਸ ਲੜਾਈ ਨੇ ਇਹਨਾਂ ਦਾ ਨੁਕਸਾਨ ਕੀਤਾ, ਉਹ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਕੀਤਾ। ਜਿੱਤ ਕੇ ਵੀ ਫੌਜਾਂ ਅੰਤ ਨੂੰ ਹਾਰੀਆਂ ਜੀ, ਉਹ ਹਾਲ ਅਸੀਂ ਕਰਕੇ ਪਰਤੇ। ਸੋ ਇਸ ਲਈ ਅੱਜ ਮੌਕਾ ਹੈ ਕਿ ਜੇਕਰ ਮਹਾਰਾਸ਼ਟਰ ਦੇ ਕਿਸਾਨ 10,000 ਕਿਲੋਮੀਟਰ ਪੈਦਲ ਰਾਹ ਲਈ ਤੁਰੇ ਨੇ ਤਾਂ ਉਹਦੇ ਲਈ ਇੱਧਰੋਂ ਪੰਜਾਬ ਦੇ ਕਿਸਾਨਾਂ ਨੂੰ, ਹਰਿਆਣਾ ਦੇ ਕਿਸਾਨਾਂ ਨੂੰ, ਰਾਜਸਥਾਨ ਦੇ ਕਿਸਾਨਾਂ ਨੂੰ, ਯੂਪੀ ਦੇ ਕਿਸਾਨਾਂ ਨੂੰ, ਹੋਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਨੂੰ ਨਿਕਲ ਆਉਣਾ ਚਾਹੀਦਾ ਕਿ ਭਾਈ ਹੁਣ ਸਾਰੀ ਐਮਐਸਪੀ ਲੈ ਕੇ ਮੁੜਾਂਗੇ, ਇਕੱਲੇ ਪਿਆਜ਼ ਕਿਉਂ, ਸਾਡੀ ਬਾਕੀ ਫਸਲਾਂ ਤੇ ਵੀ ਸਾਨੂੰ ਐਮਐਸਪੀ ਚਾਹੀਦੀ ਹੈ। ਸੋ ਇਹ ਦੇਖਦੇ ਹੁਣ ਲੜਾਈ ਕਿੱਡੀ ਬੜੀ ਬਣਦੀ ਹੈ ਜਾਂ ਸਰਕਾਰ ਕਿਵੇਂ ਉਹਨਾਂ ਨੂੰ, ਕਿਉਂਕਿ ਲਗਾਤਾਰ ਪ੍ਰਸ਼ਾਸਨ, ਲਗਾਤਾਰ ਅਧਿਕਾਰੀ, ਲਗਾਤਾਰ ਮਹਾਰਾਸ਼ਟਰ ਦੀ ਸਰਕਾਰ ਕੇਂਦਰ ਦੇ ਹਵਾਲੇ ਨਾਲ ਉਹਨਾਂ ਨਾਲ ਤਾਲਮੇਲ ਕਰ ਰਹੀ ਹੈ ਰਾਹ 'ਚ, ਪਰ ਉਹ ਹਰ 25 ਕਿਲੋਮੀਟਰ ਬਾਅਦ ਪੜਾਅ ਪਾਉਂਦੇ ਨੇ, ਉੱਥੇ ਹੀ ਚੁੱਲ੍ਹੇ ਬਾਲਦੇ ਨੇ, ਉੱਥੇ ਹੀ ਰੋਟੀ ਪਕਾਉਂਦੇ ਨੇ ਤੇ ਉੱਥੇ ਹੀ ਅਗਲੀ ਰਣਨੀਤੀ ਘੜਦੇ ਨੇ। ਤੇ ਉਹ ਕਹਿੰਦੇ ਹੁਣ ਬਿਨਾਂ ਮੰਨਿਆ ਨਹੀਂ ਮੁੜਨਾ ਹੋ ਸਕਦਾ, ਉਹ ਮੁੰਬਈ ਤੱਕ ਪਹੁੰਚਣ, ਰੈਲੀ ਕਰਨ ਜੀ। ਪਰ ਕੀ ਉਹ ਰੈਲੀ ਤੇ ਗੱਲ ਮੁੱਕ ਜਾਏਗੀ? ਕੀ ਕੋਈ ਚਿੱਠੀ ਲੈ ਕੇ ਵਾਪਸ ਮੁੜ ਜਾਣਗੇ ਜਾਂ ਸੱਚਮੁੱਚ ਐਮਐਸਪੀ ਲੈ ਕੇ ਮੁੜਨਗੇ? ਇਹ ਦੇਖਣ ਵਾਲੀ ਗੱਲ ਹੋਏਗੀ। ਦਿੱਲੀ ਨੇ ਵਾਰ-ਵਾਰ ਧੋਖਾ ਕੀਤਾ, ਚਾਹੇ ਉਹ ਰਾਜੀਵ ਲੌਂਗੋਵਾਲ ਸਮਝੌਤਾ ਹੋਵੇ, ਚਾਹੇ ਪੰਜਾਬ ਦੇ ਪਾਣੀਆਂ ਚੰਡੀਗੜ੍ਹ ਦੇਣ ਦਾ ਸਮਝੌਤਾ ਹੋਵੇ, ਤੇ ਚਾਹੇ ਐਮਐਸਪੀ ਵਾਲੀ ਚਿੱਠੀ ਪੰਜਾਬ ਦੇ ਕਿਸਾਨਾਂ, ਹਰਿਆਣਾ ਦੇ ਕਿਸਾਨਾਂ ਨੂੰ ਹੱਥ 'ਚ ਫੜਾਉਣ ਵਾਲਾ ਸਮਝੌਤਾ ਹੋਵੇ, ਸਭ ਥਾਂ ਧੋਖਾ ਹੋਇਆ ਸਾਨੂੰ ਜੀ। ਰਾਮਦੇਵ ਦੀਆਂ ਵਿਕੀ ਜਾਣ ਦਾਤਣਾ, ਜੱਟਾ ਤੇਰੀ ਹਾੜੀ ਕਦੇ ਸੋਣੀ ਵਿਕੇ ਨਾ, ਪੰਜਾਬੀ ਗਾਣਾ ਇੱਕ। ਵੇਚਣ ਵਾਲੇ ਸ਼ਰਮਾ ਜੀ ਪਾਣੀ ਵੇਚੀ ਜਾਂਦੇ ਆ, ਸਾਡਾ ਹੀ ਪਾਣੀ ਕੱਢ ਕੇ ਸਾਨੂੰ ਵੇਚੀ। ਹਾਂਜੀ ਬਿਲਕੁਲ, ਪਰ ਸਾਡੀਆਂ ਵਸਤਾਂ ਨਹੀਂ ਮਿਲਦੀਆਂ, ਸਾਡੀਆਂ ਵਸਤਾਂ ਨਹੀਂ ਵਿਕਦੀਆਂ। ਵੇਚਣ ਵਾਲੇ ਪਾਣੀ ਵੇਚੀ ਜਾਂਦੇ ਆ, ਕਮਾਉਣ ਵਾਲੇ ਪੈਸਾ ਮਿੱਟੀ ਵੇਚ ਕੇ ਕਮਾਈ ਜਾਂਦੇ ਆ, ਪਰ ਉਸੇ ਮਿੱਟੀ 'ਚ ਉਪਜੀ ਫਸਲ ਉਹ ਸਾਨੂੰ ਲਾਹਾ ਨਹੀਂ ਦੇ ਰਹੀ, ਮੁਨਾਫਾ ਨਹੀਂ ਦੇ ਰਹੀ। ਜਿੰਨਾ ਚਿਰ ਅੱਡੋ ਅੱਡ ਹੋ ਕੇ ਲੜੀ ਜਾਵਾਂਗੇ, ਕੁਛ ਨਹੀਂ ਖੱਟਿਆ ਜਾਣਾ, ਕੁਛ ਨਹੀਂ ਵੱਟਿਆ ਜਾਣਾ। ਤਾਮਿਲ ਦੇ ਕਿਸਾਨ ਵੇਖ ਲਓ, ਉਹਨਾਂ ਨੇ ਕੀ ਕੁਛ ਕੀਤਾ ਸ਼ਰਮ, ਕਿੰਨਾ ਕੁਛ ਉਹਨਾਂ ਨੇ ਅਣਮਨੁੱਖੀ ਪ੍ਰੋਟੈਸਟ ਵੀ ਕੀਤਾ, ਅਣਮਨੁੱਖੀ ਤੌਰ ਤੇ ਜਿਹੜੀਆਂ ਚੀਜ਼ਾਂ ਮਨੁੱਖ ਕਿਆਸ ਵੀ ਨਹੀਂ ਸਕਦਾ, ਗਲਾਂ ਦੇ ਵਿੱਚ ਖੋਪੜੀਆਂ ਪਾਈਆਂ, ਕੀ ਕੁਛ ਹੀ ਕੀਤਾ ਉਹਨਾਂ ਨੇ, ਪਰ ਨਹੀਂ ਸੁਣਵਾਈ ਹੋਈ। ਪਰ ਜਦੋਂ ਏਕਾ ਹੋਇਆ ਤੇ ਬਿੱਲ ਵੀ ਵਾਪਸ ਹੋ ਗਏ। ਸੋ ਬਿਲਕੁਲ ਤੁਹਾਡੀ ਉਹ ਗੱਲ, ਉਹ ਦਲੀਲ, ਉਹ ਤਰਕ ਬੜਾ ਵਜ਼ਨਦਾਰ ਹੈ ਕਿ ਜੇਕਰ ਇਕੱਲੇ ਲੜੋਗੇ ਤਾਂ ਮਰੋਗੇ, ਜੇਕਰ ਏਕੇ ਨਾਲ ਲੜੋਗੇ ਤਾਂ ਜਿੱਤੋਗੇ। ਇਹ ਪ੍ਰੂਵ ਹੋ ਚੁੱਕਿਆ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਦੀ। ਬਹੁਤ ਵੱਡੇ ਫਤਵੇ ਦੇ ਨਾਲ ਲੋਕਾਂ ਨੇ ਮਾਨ ਸਾਹਿਬ ਨੂੰ ਜਿਤਾਇਆ, 92 ਐਮਐਲਏ। ਸ਼ਾਇਦ ਮੈਂ ਤਾਂ ਜਦੋਂ ਦਾ ਇਹ ਚੀਜ਼ਾਂ ਪੜ੍ਹਦੇ ਵੇਖ ਰਿਹਾ, ਦੂਜੀ ਕੁ ਵਾਰੀ ਹੈ। ਪਹਿਲਾਂ ਇੱਕ ਵਾਰੀ ਅਕਾਲੀ ਭਾਜਪਾ ਗੱਠਜੋੜ ਨੂੰ ਇਹ ਸੀਟਾਂ ਮਿਲੀਆਂ ਸਨ, ਸ਼ਾਇਦ 97 ਦੇ ਵਿੱਚ 93 ਮਿਲੀਆਂ ਸਨ ਉਹਨਾਂ ਨੂੰ ਦੋਨਾਂ ਨੂੰ, ਤੇ ਇਹਨਾਂ ਨੂੰ 92 ਮਿਲੀਆਂ। 90 ਤੋਂ ਉੱਤੇ ਸੀਟਾਂ ਦਾ ਫਤਵਾ
ਸਾਲ ਭਰ ਬਹੁਤ ਕੁਛ ਹੋਇਆ, ਬਹੁਤ ਉਤਰਾਅ ਚੜ੍ਹਾਅ ਆਏ। 1 ਸਾਲ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਪੂਰਾ ਕੀਤਾ ਹੈ, ਕੀ ਕਹਿੰਦਾ ਇਹਨਾਂ ਦਾ ਰਿਪੋਰਟ ਕਾਰਡ? ਪ੍ਰਵੀਨ ਜੀ ਦੇਖੋ, ਜਿਸ ਤੱਕ ਤਾਂ ਹੈ ਕਿ ਲੋਕਾਂ ਨੂੰ ਸਹੂਲਤ ਚਾਹੇ ਬਿਜਲੀ ਦੀ ਹੈ, ਚਾਹੇ ਉਹ ਪਾਣੀ ਜੀ, ਵਾਲਾ ਮਸਲਾ ਹੈ, ਚਾਹੇ ਉਹ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ, ਚਾਹੇ ਜੀ। ਉਹ ਮੁਹੱਲਾ ਕਲੀਨਿਕਾਂ ਦੀ ਗੱਲ ਹੋਵੇ, ਚਾਹੇ ਸਿਹਤ ਦੀ ਗੱਲ ਹੋਵੇ, ਚਾਹੇ ਸਕੂਲਾਂ ਦੀ ਗੱਲ ਹੋਵੇ, ਉਹ 'ਚ ਦੰਗਿਆਂ ਦੇ ਰੂਪ ਦੇ ਵਿੱਚ ਵੀ ਤੇ ਕੁਛ ਨਾ ਕੁਛ ਧਰਾਤਲ ਤੇ ਵੀ ਹੁੰਦਾ ਨਜ਼ਰ ਆਇਆ ਲੋਕਾਂ ਨੂੰ। ਖਾਸ ਕਰ ਬਿਜਲੀ ਵਾਲੀ ਰਾਹਤ ਤੋਂ ਲੋਕ ਮਤਲਬ ਕਿ ਖਾਸਾ ਇਹ ਮਹਿਸੂਸ ਕਰੇ। ਵੱਖਰੀ ਗੱਲ ਹੈ ਕਿ ਅਜੇ ਬਿਜਲੀ 24 ਘੰਟੇ ਨਹੀਂ ਮਿਲਦੀ, ਹੂੰ, ਹੂੰ, ਪੂਰੀ ਹੂੰ। ਨਹੀਂ ਮਿਲਦੀ, ਔਰ ਬਿਜਲੀ ਅਸਲੀ ਪ੍ਰੀਖਿਆ ਦੀ ਘੜੀ ਤਾਂ ਹੁਣ ਗਰਮੀਆਂ 'ਚ ਸ਼ੁਰੂ ਹੋਣੀ ਹੈ। ਗਰਮੀਆਂ ਸ਼ੁਰੂ ਪਰ ਹੋ ਫਿਰ ਵੀ ਲੋਕਾਂ ਨੂੰ ਲੱਗਦਾ ਕਿ ਸਰਕਾਰ ਨੇ ਇੱਕ ਵੱਡੇ ਵਾਅਦੇ ਆਪਣੇ ਪੂਰੇ ਕੀਤੇ ਨੇ। ਜੇਕਰ ਹੂੰ, ਮੈਂ ਸਰਕਾਰੀ ਦਾਅਵਿਆਂ ਤੇ ਜਾਵਾਂ, ਅੱਜ ਪੰਜਾਬ ਦੇ ਸਾਰੀਆਂ ਅਖਬਾਰਾਂ, ਹੋਰ ਹੂੰ। ਸੂਬਿਆਂ ਦੀਆਂ ਅਖਬਾਰਾਂ, ਟੀਵੀ ਚੈਨਲ ਇਸ਼ਤਿਹਾਰ ਨਾਲ ਭਰੇ ਹੋਏ ਨੇ। 1 ਸਾਲ ਪੰਜਾਬ ਦੇ ਨਾਲ ਕਹਿੰਦੇ ਜੀ। ਜੀ 26,797 ਅਸੀਂ ਨਵੀਆਂ ਨੌਕਰੀਆਂ ਦੇਤੀਆਂ, ਹੂੰ, ਹੂੰ, ਹੂੰ। 90% ਪਰਿਵਾਰਾਂ ਨੂੰ ਬਿਜਲੀ ਜ਼ੀਰੋ ਦੇਤੀ, 14 ਲੱਖ ਕਿਸਾਨਾਂ ਨੂੰ ਮੁਫਤ ਬਿਜਲੀ ਦਾ ਫਾਇਦਾ ਦੇਤਾ, 500 ਆਮ ਆਦਮੀ ਕਲੀਨਿਕ ਖੋਲਤੇ, 142 ਹੋਰ ਖੋਲ ਦੇਣੇ ਆ, 117 ਸਕੂਲ ਆਫ ਐਮੀਨੈਂਸ ਬਣਾਤੇ, 200 ਕਰੋੜ ਰੁਪਇਆ ਲਾਤਾ, ਗੰਨੇ ਦੀ ਸਰਵਉੱਚ ਕੀਮਤ ਦੇਤੀ, ਕੋਈ ਬਕਾਇਆ ਨਹੀਂ ਬਚਿਆ ਸਾਡੇ ਕੋਲ। ਕਹਿੰਦੇ ਜੀ। 41,043 ਕਰੋੜ ਰੁਪਇਆ ਨਵਾਂ ਨਿਵੇਸ਼ ਕਰਤਾ ਅਸੀਂ। ਕਹਿੰਦੇ ਹੂੰ, ਹੂੰ, ਹੂੰ। ਐਂਟੀ ਗੈਂਗਸਟਰ ਟਾਸਕ ਫੋਰਸ ਬਣਾਤੀ, 567 ਗ੍ਰਿਫਤਾਰ ਕਰ ਲਏ। ਕਹਿੰਦੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਚੱਲ ਰਹੀ ਹੈ, 380 ਗ੍ਰਿਫਤਾਰ ਕਰ ਲਏ। ਕਹਿੰਦੇ ਹੂੰ, ਹੂੰ, ਪਰਾਲੀ ਸਾੜਨ ਦੇ ਮਾਮਲੇ ਘਟ ਗਏ, 30% ਤੋਂ ਵੱਧ ਮਾਮਲੇ ਘਟ ਗਏ। ਕਹਿੰਦੇ ਹੂੰ, ਸ਼ਹੀਦਾਂ ਦੇ ਪਰਿਵਾਰਾਂ ਲਈ 1 ਕਰੋੜ ਰੁਪਈਆ ਅਸੀਂ ਰਾਸ਼ੀ ਰੱਖਤੀ, ਸਹਾਇਤਾ ਰਾਸ਼ੀ। ਹੂੰ, ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ ਅਸੀਂ ਨਵੇਂ ਮੈਡੀਕਲ ਕਾਲਜ ਖੋਲਣ ਜਾ ਰਹੇ ਹਾਂ। ਹੂੰ। ਭਗਵੰਤ ਮਾਨ ਦੀ ਆਦਮਕਦ ਫੋਟੋ ਲਾਈ ਆ ਤੇ ਆ ਇਸ਼ਤਿਹਾਰ ਜਾਰੀ ਆ। ਜੀ, ਹੁਣ ਆਹ ਰਿਪੋਰਟ ਕਾਰਡ ਤਾਂ 100 ਦੇ ਵਿੱਚੋਂ 101 ਨੰਬਰ ਦਿੰਦਾ। 1 ਨੰਬਰ ਸਫਾਈ ਦਾ ਵੀ ਹੈ ਕਿ ਬੜੀ ਸਫਾਈ ਨਾਲ ਆਪਣੀ ਗੱਲ ਕਹਿ ਕੇ ਪੇਸ਼ ਕੀਤੀ ਗਈ ਹੈ। ਜੀ। ਜਦੋਂ ਮੈਂ ਇਸ ਨੂੰ ਦੂਏ ਪਾਸੇ ਰੱਖ ਕੇ ਤੋਲਦਾ, ਹੂੰ, ਹੂੰ। ਤਦ ਬਿਲਕੁਲ ਪ੍ਰਵੀਨ ਜੀ, ਜੇਕਰ ਮੈਂ ਕੱਲੇ-ਕੱਲੇ ਪਹਿਲੂ ਤੇ ਆਵਾਂ, ਜਿਵੇਂ ਸਿੱਖਿਆ ਤੇ ਆਵਾਂ, ਜੀ। ਪਹਿਲੀ ਵਾਰ ਹੋਇਆ ਕਿ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਭੇਜਿਆ ਗਿਆ, ਹੈ ਨਾ? 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ, 117 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਦਾ ਦਾਅਵਾ ਕੀਤਾ ਗਿਆ। ਪਰ ਹੂੰ, 1 ਸਾਲ ਦੇ ਵਿੱਚ ਇੱਕ ਵੀ ਸਕੂਲ ਦੇ ਵਿੱਚ ਕਿਤੇ ਨਵੀਂ ਇੱਟ ਨਹੀਂ ਲੱਗੀ। ਹੂੰ। ਇਹ ਮੈਨੂੰ ਨਹੀਂ ਪਤਾ 117 ਸਕੂਲ ਆਫ ਐਮੀਨੈਂਸ ਕਿੱਥੋਂ ਜੰਮ ਪਏ, ਹੂੰ, ਹੂੰ। ਪਰ ਜੰਮ ਜੀ, ਪਏ। ਜੀ, ਚਲੋ, ਜੀ। ਫਿਰ ਉਹ ਤੋਂ ਬਾਅਦ ਇਹ ਮਤਲਬ ਕਿ ਕਹਿੰਦੇ ਜੀ ਇਹ ਨਵਾਂ ਸਿਸਟਮ ਹੈ ਸਾਡਾ ਕਿ 1 ਦਿਨ 'ਚ 1 ਲੱਖ ਜਵਾਕਾਂ ਦਾ ਸਰਕਾਰੀ ਸਕੂਲ 'ਚ ਦਾਖਲਾ ਹੋ ਗਿਆ। ਹੂੰ, ਹੋ ਹੂੰ, ਸਕਦਾ ਪਿਛਲੇ ਕਦੇ ਰਿਕਾਰਡ ਹੀ ਨਾ ਪੇਸ਼ ਕਰ ਪਾਏ ਹੋਣ, ਸੋ ਹੂੰ। ਇਹਨਾਂ ਨੂੰ ਰਿਕਾਰਡ ਪੇਸ਼ ਕਰਨਾ ਆਇਆ। ਹਾਂ, ਹੁਣ ਜੋ ਕੁਝ ਬਾਕੀ ਆ ਸਿੱਖਿਆ ਦੇ ਮਾਮਲੇ 'ਚ, ਕਹਿੰਦੇ ਜੀ ਅਜੇ ਵੀ ਪ੍ਰਿੰਸੀਪਲਾਂ ਦੇ ਅਹੁਦੇ, ਮਾਸਟਰਾਂ ਦੇ ਅਹੁਦੇ, ਕੈਡਰ ਕਾਹਨਾ ਖਾਲੀ ਪਿਆ, ਉਹ ਭਰਪਾਈ ਹੋਣੀ ਬਾਕੀ ਹੈ ਜੀ। ਨਾ? ਸਕੂਲਾਂ 'ਚ ਅਜੇ ਤੱਕ ਬਾਥਰੂਮ, ਬਿਜਲੀ, ਉਹ ਕਿੰਨੇ ਸਕੂਲਾਂ 'ਚ ਉਹ ਪ੍ਰਬੰਧ ਹੋਣਾ ਬਾਕੀ ਹੈ। ਖੇਡ ਮੈਦਾਨ ਤੱਕ ਨਹੀਂ ਹੈਗੇ, ਉਹ ਪ੍ਰਬੰਧ ਹੋਣਾ ਬਾਕੀ ਹੈ। ਉਹ ਲੰਮੇ ਸਮੇਂ ਤੋਂ ਪਹਿਲੀਆਂ ਸਰਕਾਰਾਂ ਤੋਂ ਉਵੇਂ ਹੀ ਚੱਲਿਆ ਹੁੰਦਾ ਜੀ। ਹੈ। ਤੇ 5 ਸਾਲ ਤੋਂ ਇਹ ਅਹੁਦੇ ਬੰਦ ਪਏ ਨੇ। 145 ਸਕੂਲ ਨੇ ਜਿਹੜੇ ਉਹ ਦੁਬਾਰਾ ਸ਼ੁਰੂ ਨਹੀਂ ਹੋਏ, ਪਿਛਲੇ 5 ਸਾਲਾਂ ਤੋਂ ਬੰਦ ਪਏ ਨੇ, ਉਹ ਖੁੱਲੇ ਹੀ ਨਹੀਂ ਗਏ ਅਜੇ ਤੱਕ, ਹੈ ਨਾ? ਹੂੰ, ਇਹਦੇ ਪਰ ਵੀ ਫਿਰ ਇਸੇ ਤਰ੍ਹਾਂ ਸਰਕਾਰੀ ਕਾਲਜਾਂ 'ਚ ਵਿਦਿਆਰਥੀਆਂ ਦੀ ਸੰਖਿਆ ਘਟਣਾ, ਉੱਥੇ ਅਧਿਆਪਕਾਂ ਨੂੰ ਪੱਕਿਆਂ ਕਰਨ ਦਾ ਮਾਮਲਾ ਕਾਫੀ ਕੁਛ ਪਿਆ। ਇਹ ਤਾਂ ਸਿੱਖਿਆ। ਠੀਕ ਹੈ। ਰੁਜ਼ਗਾਰ, ਜਿਹੜੀ ਸਰਕਾਰ ਕਹਿੰਦੀ ਹੈ ਕਿ ਹਾਂ ਅਸੀਂ 26,797 ਨਵੀਆਂ ਨੌਕਰੀਆਂ ਦੇਤੀਆਂ, ਉਹਦੇ ਹਵਾਲੇ ਨਾਲ ਬਿਲਕੁਲ ਜੀ ਇਹ ਉਹਨਾਂ ਦਾ ਦਮ ਹੈ ਕਿ ਅਸੀਂ ਇੰਨੀਆਂ ਨੌਕਰੀਆਂ ਨਵੀਆਂ ਦਿੱਤੀਆਂ, ਹੂੰ, ਹੂੰ। ਇੰਨੇ ਅਸੀਂ ਵਿਭਾਗਾਂ 'ਚ ਵਿਗਿਆਪਨ ਦਿੱਤੇ, ਇੰਨੇ ਇਸ਼ਤਿਹਾਰ ਦਿੱਤੇ, 22,594 ਉਹਦੇ ਦੇ ਇਸ਼ਤਿਹਾਰ ਅਸੀਂ ਕੱਢੇ ਆ। ਕਹਿੰਦੇ ਜੀ, ਹੈ ਨਾ, 231 ਕਰੋੜ ਦਾ ਬਜਟ ਰੱਖਿਆ, 36,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਤਾ, ਹੈ ਨਾ? ਇਹ ਸਾਰਾ ਉਹਨਾਂ ਨੇ ਹਿਸਾਬ ਕਿਤਾਬ ਦਿੱਤਾ। ਇਹ ਵੱਖਰੀ ਗੱਲ ਹੈ ਕਿ ਕਿੰਨਿਆਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਮਿਲਣੇ, ਪਰ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਮਿਲਿਆ ਕਿ ਉਹਨਾਂ ਸਟੇਸ਼ਨ ਕਿਹੜਾ, ਜੀ। ਸਟੇਸ਼ਨ ਦੇਣਾ ਭੁੱਲ ਗਈ ਸਰਕਾਰ। ਹਾਂ, ਹੂੰ, ਅਜੇ ਵੀ ਮਾਸਟਰ ਕੈਡਰ ਦੇ 4161 ਅਧਿਆਪਕਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲੇ, ਹੂੰ। ਹੈ ਨਾ? ਪਨ ਬੱਸ ਦੇ 1373 ਡਰਾਈਵਰ ਕੰਡਕਟਰ ਅਜੇ ਪੱਕੇ ਹੀ ਨਹੀਂ ਹੋਏ, ਜੀ। ਉੱਥੇ ਭਰਤੀ ਦੀ ਅਜੇ ਲੋੜ ਹੈ ਨਾ? ਇਸੇ ਤਰ੍ਹਾਂ ਬੇਰੁਜ਼ਗਾਰਾਂ ਨੂੰ 5,000 ਰੁਪਏ ਭੱਤਾ ਦੇਣਾ ਸੀ, ਅਜੇ ਭੱਤਾ ਮਿਲਣਾ ਨਹੀਂ ਸ਼ੁਰੂ ਹੋਇਆ। ਹੂੰ, ਦੂਸਰੇ ਪਾਸੇ ਨਸ਼ਾ, ਕਹਿੰਦੇ ਬਿਲਕੁਲ ਜੀ, ਪੁਲਿਸ ਨੇ 1540 ਬੜੇ ਨਸ਼ਾ ਤਸਕਰਾਂ ਸਣੇ 11,360 ਤਸਕਰਾਂ ਨੂੰ ਕਹਿੰਦੇ ਫੜ ਲਿਆ ਜੀ, ਤੇ ਠੀਕ ਹੈ। ਸਰਕਾਰ ਦਮ ਭਰਦੀ ਹੈ, ਹੂੰ, ਇਹਨਾਂ ਹੂੰ, ਫੜ ਲਿਆ। ਸੋ ਇਹ ਰਿਕਾਰਡ 'ਚ ਬੋਲਦਾ ਹੁਣ ਇਹ ਕਿੱਡੇ ਕੁ ਬੜੇ ਨੇ, ਕਿੰਨੇ ਕੁ ਬੜੇ ਸਪਲਾਇਰ ਨੇ, ਹੂੰ, ਇਹ ਇੱਕ ਕੈਪਟਨ ਵਾਲੇ ਦਾਅਵੇ ਨੇ ਜਾਂ ਭਗਵੰਤ ਮਾਨ ਵਾਲੇ ਦਾਅਵਿਆਂ 'ਚ ਕੋਈ ਫਰਕ ਹੈ? ਇਹ ਤਾਂ ਹੁਣ ਸਿਸਟਮ ਨੂੰ ਪਤਾ ਹੋਣਾ, ਪਰ ਜੀ। ਇਹ ਦਾਅਵਾ ਸਰਕਾਰੀ ਦਾਅਵਾ ਹੈ ਨਾ? ਜਦੋਂ ਕਿ ਨਸ਼ਾ ਨਾ ਪੰਜਾਬ 'ਚ ਖਤਮ ਹੋਇਆ, ਨਸ਼ੇ ਦੇ ਕਰੀਬ 250 ਮੌਤਾਂ ਪੰਜਾਬ 'ਚ ਹੋ ਚੁੱਕੀਆਂ ਨੇ। ਹੂੰ, ਲਗਾਤਾਰ 30 ਦਿਨ ਇਹ ਖਬਰ ਆ ਜਾਂਦੀ ਹੈ ਕਿ ਹਾਂ ਭਾਈ ਮਤਲਬ ਓਵਰ ਡੋਜ਼ ਨਾਲ ਜਾਂ ਚਿੱਟੇ ਨਾਲ ਜਾਂ ਇਹਦੇ ਨਾਲ ਮੌਤ ਹੋ ਰਹੀ ਹੈ। ਸੋ ਇਹ ਸਾਰਾ ਕੁਛ ਅਜੇ ਨਹੀਂ ਰੁਕ ਰਿਹਾ। ਖੇਪ ਵੱਡੀਆਂ ਫੜਾਉਣ ਦੇ ਚਾਹੇ ਦਾਅਵੇ ਹੁੰਦੇ ਨੇ, ਤੱਥ ਹੁੰਦੇ ਨੇ, ਇਹਦਾ ਮਤਲਬ ਖੇਪ ਆ ਵੀ ਰਹੀ ਹੈ। ਸੋ ਇਹ ਹੂੰ, ਨਸ਼ੇ ਵਾਲਾ ਵੀ ਇੱਕ ਵੱਡਾ ਸਵਾਲ ਖੜਾ ਹੈ। ਜੀ। ਲਾਅ ਐਂਡ ਆਰਡਰ ਨੂੰ ਲੈ ਕੇ ਸਰਕਾਰ ਬੁਰੀ ਤਰ੍ਹਾਂ ਘਿਰੀ, ਚਾਹੇ ਉਹ ਬਾਹਰ ਹੋਵੇ ਤੇ ਚਾਹੇ ਅੰਦਰ ਹੋਵੇ, ਚਾਹੇ ਉਹ ਥਾਣਿਆਂ ਦੇ ਬਾਹਰ ਪ੍ਰਦਰਸ਼ਨ ਹੋਵੇ ਤੇ ਚਾਹੇ ਜੇਲ੍ਹਾਂ ਦੇ ਅੰਦਰ ਕਤਲ ਹੋਵੇ, ਹੈ ਨਾ? ਹੂੰ, ਚਾਹੇ ਪੰਜਾਬ 'ਚ ਕਤਲੋਗਾਰਤ ਹੋਵੇ, ਚਾਹੇ ਮਾਰਕਟਾਈ ਹੋਵੇ, ਚਾਹੇ ਗੈਂਗਸਟਰ ਬਾਹਰ ਹੋਵੇ, ਚਾਹੇ ਜੇਲ੍ਹਾਂ ਦੇ ਅੰਦਰੋਂ ਇੰਟਰਵਿਊਆਂ ਹੋਣ, ਹੈ, ਤੇ ਚਾਹੇ ਗੈਂਗਸਟਰ ਦੇ ਆਪਣੇ ਆਪ ਨੂੰ ਦੇਸ਼ ਭਗਤ ਵੀ ਕਹਿਣ ਲੱਗ ਜਾਣ। ਹੂੰ, 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 ਹੂੰ। ਤੇ ਇਹ ਇਹੋ ਜਿਹਾ ਵਰਤਾਰਾ ਵੀ ਇਹਨਾਂ ਦੇ ਰਾਜ ਜਾਰੀ ਹੈ। ਤੇ ਹੁਣ ਇਹ ਕਹੀ ਜਾਂਦੇ ਆ ਜੀ। ਕਿ ਅਸੀਂ ਤਾਂ ਸਾਡੀ ਜੇਲ੍ਹ 'ਚ ਤਾਂ ਹੋਇਆ ਨਹੀਂ।
ਜੇਲ੍ਹ ਤਾਂ ਜੇਲ੍ਹ ਪ੍ਰਵੀਨ ਜੀ, ਉਹਦੇ ਲਈ ਬਕਾਇਦਾ ਪਿੱਛੇ ਜਿਵੇਂ ਕਾਲਾ ਪਰਦਾ ਲਵਾ ਕੇ ਦਿੱਤਾ ਹੁੰਦਾ, ਐ ਪ੍ਰਬੰਧ ਕਰਾ ਕੇ ਦਿੱਤਾ ਜਿਵੇਂ ਸਟੂਡੀਓ 'ਚ ਲਾਈਵ ਕਰਾਇਆ ਹੋਵੇ। ਸੋ ਇਸ ਲਈ ਇਹ ਸਾਰੇ ਲਈ ਜਵਾਬਦੇਹ ਹੈ। ਸੋ ਲਾਅ ਐਂਡ ਆਰਡਰ ਦੇ ਮਾਮਲੇ 'ਚ ਸਰਕਾਰ ਕਾਫੀ ਹੱਦ ਤੱਕ ਘਿਰੀ ਹੋਈ ਵੀ ਹੈ ਔਰ ਫੇਲ ਵੀ ਹੈ। ਤੇ ਗੈਂਗਵਾਰ ਘੱਟ ਨਹੀਂ ਹੋਇਆ। 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ ਨਾ, ਅੰਬੀਆਂ ਵਾਲਾ ਕਤਲ ਦਾ ਮਾਮਲਾ ਹੈ ਨਾ, ਜੇਲ੍ਹਾਂ 'ਚ ਗੈਂਗਵਾਰ ਹੋ ਰਿਹਾ ਹੈ। 1 ਸਾਲ 'ਚ 200 ਤੋਂ ਜ਼ਿਆਦਾ ਕਤਲ ਹੋ ਚੁੱਕੇ ਨੇ, ਫਰੋਤੀ ਦੀਆਂ ਮਾਮਲੇ ਸਾਹਮਣੇ ਆ ਚੁੱਕੇ ਨੇ, ਜੇਲ੍ਹ 'ਚ 2 ਬੰਦਿਆਂ ਦਾ ਕਤਲ ਹੋ ਚੁੱਕਿਆ ਹੈ, ਜੇਲ੍ਹ 'ਚੋਂ ਭਗੌੜੇ ਹੋ ਜਾਂਦੇ ਨੇ, ਹੈ ਨਾ, ਪੁਲਿਸ ਵਾਲੇ ਆਪ ਲਿਆ ਕੇ ਉਹਨਾਂ ਨੂੰ ਕਲੱਬਾਂ 'ਚ ਨਾਚ ਕਰਦੀਆਂ ਉਹਨਾਂ ਨਾਲ। ਸੋ ਇਹ ਸਾਰਾ ਵਰਤਾਰਾ, ਸਾਰਾ ਕੁਝ ਸਾਰੇ ਸਾਹਮਣੇ ਹੈ। ਸਿਹਤ ਕਹਿੰਦੇ ਜੀ 1353 ਅਸੀਂ ਨਵੇਂ ਸਟਾਫ ਦੀ ਭਰਤੀ ਕਰਤੀ, 504 ਆਮ ਆਦਮੀ ਕਲੀਨਿਕ ਖੋਲਣੇ ਆ ਅਸੀਂ, ਜਿਹਦੇ ਲਈ ਸਾਡਾ ਸਾਰਾ ਕੁਝ ਹੈ। ਕਹਿੰਦੇ 500 ਆਮ ਆਦਮੀ ਕਲੀਨਿਕ ਖੋਲ ਤੇ 142 ਹੋਰ ਹੋ ਜਾਣੇ ਆ, ਇਹਦੇ ਨਾਲ ਮਤਲਬ ਕਿ ਇਹ 642 ਦੇ ਕਰੀਬ ਖੁੱਲ ਜਾਣੇ ਆ। ਇਸੇ ਤਰ੍ਹਾਂ ਕਹਿੰਦੇ ਜੀ 10.50 ਲੱਖ ਮਰੀਜ਼ਾਂ ਨੂੰ OPD ਸਹੂਲਤ ਅਸੀਂ ਦੇਤੀ, 80 ਤਰ੍ਹਾਂ ਦੀਆਂ ਕਹਿੰਦੇ ਦਵਾਈਆਂ, 40 ਤਰ੍ਹਾਂ ਦੇ ਟੈਸਟ ਇਹ ਅਸੀਂ ਮੁਫਤ ਕਰਤੇ। ਪਰ ਹਕੀਕਤ ਜਿਹੜੇ ਪੁਰਾਣੇ ਸਿਹਤ ਕੇਂਦਰ ਦੀ ਸਾਡੇ, ਉਹਨਾਂ ਦੇ ਉੱਤੇ ਨਵੇਂ ਫੱਟੇ ਲਾਤੇ। ਦਵਾਈਆਂ ਹਸਪਤਾਲਾਂ 'ਚ, ਸਰਕਾਰੀ ਡਿਸਪੈਂਸਰੀਆਂ 'ਚ ਪੂਰੀਆਂ ਨਹੀਂ ਮਿਲਦੀਆਂ, ਸਟਾਫ ਪੂਰਾ ਨਹੀਂ ਹੈਗਾ, ਉਹਦੇ ਉੱਤੇ ਗੌਰ ਕਰਨ ਦੀ ਲੋੜ ਆ। ਪਰ ਇਸ਼ਤਿਹਾਰਾਂ ਦੇ ਵਿੱਚ ਸਾਰਾ ਕੁਝ ਪੂਰਾ ਹੈ। ਕਰਜ਼ਾ, ਜਿਹੜਾ ਕਰਜ਼ਾ ਸਰਕਾਰ ਜਦੋਂ ਆਈ ਸੀ ਤਦ ਕਹਿੰਦੇ 2.25 ਲੱਖ ਕਰੋੜ ਦਾ ਕਰਜ਼ਾ ਸੀ, ਅੱਜ 3 ਲੱਖ ਕਰੋੜ ਤੋਂ ਉੱਪਰ ਚਲਾ ਗਿਆ ਕਰਜ਼ਾ। ਤੇ ਕਹਿੰਦੇ ਅਸੀਂ ਵਿਆਜ ਵੀ ਮੋੜਿਆ, ਮੂਲ ਵੀ ਮੋੜਿਆ। ਠੀਕ ਹੈ, ਪਰ ਕਰਜ਼ਾ 3 ਲੱਖ ਕਰੋੜ ਤੋਂ ਉੱਪਰ ਹੈ ਪ੍ਰਵੀਨ ਜੀ। ਔਰ ਇਹ ਕਰਜ਼ਾ ਅਗਲੇ ਸਾਲ ਦੇ ਵਿੱਚ ਮਤਲਬ 35,000 ਕਰੋੜ ਦਾ ਨਵਾਂ ਸਰਕਾਰ ਦੇ ਸਿਰ ਤੇ ਚੜ ਜਾਣਾ। 30,000 ਕਰੋੜ ਰੁਪਇਆ ਪਿਛਲੇ ਸਾਲ 'ਚ ਸਰਕਾਰ ਲੈ ਚੁੱਕੀ ਆ, ਔਰ 35,000 ਕਰੋੜ ਰੁਪਇਆ ਅਗਲੇ ਸਾਲ, ਹਰ ਮਹੀਨੇ 3,000 ਕਰੋੜ ਦੀ ਔਸਤ। ਸੋ ਇਸ ਲਈ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਹੈਗਾ, ਔਰ ਅਗਲੇ ਸਾਲ ਤੱਕ ਇਹਨੇ 3.5 ਲੱਖ ਕਰੋੜ ਤੋਂ ਉੱਪਰ 4 ਲੱਖ ਕਰੋੜ ਦੇ ਵੱਲ ਨੂੰ ਵੱਧ ਜਾਣਾ। ਔਰ ਸਰਕਾਰ ਚਾਹੇ ਲੋਨ ਮੋੜੇ ਚਾਹੇ ਕਿਸ਼ਤ ਮੋੜੇ, ਉਹ ਪਹਿਲਾਂ ਵੀ ਮੋੜਦੇ ਸੀ, ਹੁਣ ਵੀ ਮੋੜਦੇ। ਇਸ ਲਈ ਇਹ ਭਰਮ ਭੁਲੇਖਾ ਵੱਡਾ ਸਵਾਲ ਹੈ। ਹਾਂ, ਜਦ ਕਿ ਕਿਸਾਨਾਂ ਦਾ ਕੋਈ ਕਰਜ਼ਾ ਮਾਫ ਨਹੀਂ ਹੋਇਆ, ਹੈ ਨਾ, ਇੰਡਸਟਰੀ ਨੂੰ ਕੋਈ, ਸਥਾਨਕ ਇੰਡਸਟਰੀ ਨੂੰ ਕੋਈ ਉਹੀ ਜਿਹੀ ਰਾਹਤ ਨਹੀਂ ਮਿਲੀ, ਨਵੀਂ ਲਿਆਉਣ ਦੇ ਦਮ ਜੇ ਨੇ ਉਹ ਨਵੀਂ ਮਿਲੇ ਨਹੀਂ। ਹਾਂ, ਬਿਜਲੀ 80% ਪਰਿਵਾਰ ਨੇ ਜਿਨ੍ਹਾਂ ਨੂੰ ਬਿਜਲੀ ਬਿੱਲ ਜ਼ੀਰੋ ਆ ਰਿਹਾ, ਕੋਈ ਦੋ ਰਾਏ ਨਹੀਂ। ਠੀਕ ਹੈ, ਪਰ ਬਿਜਲੀ ਦੀ ਘਾਟ, ਥਰਮਲ ਪਲਾਂਟਾਂ ਦੀ ਸਥਿਤੀ, ਕੋਲੇ ਦੀ ਸਥਿਤੀ, ਔਰ ਉਤਪਾਦਨ ਘੱਟ ਤੇ ਲਾਗਤ ਵੱਧ, ਤੇ ਬਾਹਰੋਂ ਮਹਿੰਗੀ ਲੈਣੀ, ਸਸਤੀ ਦੇਣੀ, ਉਹਦੇ ਨਾਲ ਖਜ਼ਾਨੇ 'ਚ ਕੀ ਬੋਝ ਪੈਣਾ, ਇਹ ਵੱਡਾ ਸਵਾਲ ਖੜਾ। ਹਾਂ, ਭ੍ਰਸ਼ਟਾਚਾਰ ਨੂੰ ਲਗਾਮ ਲਾਉਣ ਲਈ ਹੈਲਪਲਾਈਨ ਨੰਬਰ ਜ਼ਰੂਰ ਜਾਰੀ ਹੈ, ਪਰ ਭ੍ਰਸ਼ਟਾਚਾਰ ਨੂੰ ਉਵੇਂ ਨੱਥ ਨਹੀਂ ਪਈ ਜਿਵੇਂ ਪੈਣੀ ਚਾਹੀਦੀ ਸੀ। ਹਾਂ, ਜਿੱਥੋਂ ਤੱਕ ਵੱਡਾ ਐਲਾਨ ਆ ਬੀਬੀਆਂ ਨੂੰ, ਇਹ ਸਾਰੇ ਮਸਲਿਆਂ ਨਾਲੋਂ ਵੀ ਜ਼ਿਆਦਾਤਰ ਬੀਬੀਆਂ ਨੂੰ 1000 ਰੁਪਏ ਦਾ ਇੰਤਜ਼ਾਰ ਹੈ, ਜਿਹੜਾ ਕਦੇ ਵੀ 5 ਸਾਲਾਂ 'ਚ ਅਜੇ ਪੂਰਾ ਹੋ ਸਕਦਾ। ਸੋ ਗਰੰਟੀਆਂ ਨੇ ਜੀ, ਦੇਖਦੇ ਹਾਂ ਕਦੋਂ ਸਰਕਾਰ ਪੂਰਾ ਕਰਦੀ ਆ। ਪਰ 1 ਸਾਲ ਪੂਰਾ ਹੋਣ ਤੇ ਭਗਵੰਤ ਮਾਨ ਨੇ ਆਪਣੀ ਪਿੱਠ ਵੀ ਥਾਪੜੀ, ਆਪਣੀ ਸਰਕਾਰ ਨੂੰ ਸ਼ਾਬਾਸ਼ ਵੀ ਦਿੱਤੀ ਆ, ਔਰ ਅੰਮ੍ਰਿਤਸਰ ਦੇ ਵਿੱਚ G20 ਸਿਖਰ ਸੰਮੇਲਨ ਦੇ ਦੌਰਾਨ ਆਪਣੀ ਸਰਕਾਰ ਦਾ ਗੁਣਗਾਨ ਵੀ ਗਾਇਆ। ਜੀ। ਪਰ ਉਧਰ ਸਰਕਾਰ ਦੇ ਗੁਣਗਾਨ ਕਰੀ ਜਾਂਦੇ ਸ਼ਰਮਾ ਜੀ, ਤੇ ਉਧਰ ਮੰਤਰੀਆਂ ਦੇ ਵਿਭਾਗਾਂ ਦੇ ਫੇਰ ਬਦਲ ਵੀ ਕਰਤੇ। ਸੁਣਨ ਦੇ ਵਿੱਚ ਆ ਰਿਹਾ ਵੀ ਅਮਨ ਅਰੋੜਾ ਦੇ ਪਾਰਕ ਉਤਰੇ ਆ, ਤੇ 6 ਮੰਤਰੀਆਂ ਸਣੇ, ਮੁੱਖ ਮੰਤਰੀ ਦੇ ਸਣੇ 6 ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ ਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਖੁਦ ਕੁਝ ਵਿਭਾਗ ਲੈ ਲਏ, ਕੁਝ ਛੱਡਤੇ। ਇਸੇ ਤਰ੍ਹਾਂ ਬੀਬੀ ਅਨਮੋਲ ਗਗਨ ਮਾਨ, ਇਸੇ ਤਰ੍ਹਾਂ ਗੁਰਮੀਤ ਸਿੰਘ ਮੀਥੇਰ, ਇਸੇ ਤਰ੍ਹਾਂ ਚੇਤਨ ਸਿੰਘ ਜੋੜਾ ਮਾਜਰਾ, ਇਸੇ ਤਰ੍ਹਾਂ ਲਾਲਜੀਤ ਭੁੱਲਰ, ਤੇ ਇਸੇ ਤਰ੍ਹਾਂ ਅਮਨ ਅਰੋੜਾ ਜੀ। ਇਹਨਾਂ ਸਾਰਿਆਂ ਦੇ ਵਿਭਾਗਾਂ 'ਚ ਕੁਝ ਆਦਾਨ ਪ੍ਰਦਾਨ ਹੋਇਆ, ਕੁਝ ਵਿਭਾਗ ਲਏ, ਕੁਝ ਦੇਤੇ, ਕੁਝ ਆਪਣੇ ਕੋਲ ਰੱਖ ਲਏ, ਕੁਝ ਆਪਣੇ ਵਾਲੇ ਇੱਧਰ ਉੱਧਰ ਕਰਤੇ। ਉਹ ਠੀਕ ਹੈ ਉੱਥੇ ਤੱਕ, ਤੇ ਜ਼ਿਆਦਾ ਕਿਤੇ ਹਲਚਲ ਨਜ਼ਰ ਨਹੀਂ ਆਈ ਸਵੈ ਅਮਨ ਅਰੋੜਾ ਤੋਂ। ਕੁੱਲ ਜਿਹੜੀ ਇਹ ਸਾਰੀ ਅਦਲਾ ਬਦਲੀ ਹੋਈ ਆ, ਹਾਂਜੀ, ਇਹ ਮਹਿਸੂਸ ਕੀਤਾ ਜਾ ਰਿਹਾ ਕਿ ਅਮਨ ਅਰੋੜਾ ਦੀ ਉਹ ਹੋਈ ਆ। ਬਾਕੀਆਂ ਲਈ ਤਾਂ ਇਹ ਦਿਖਾਉਣ ਲਈ ਕੀਤਾ ਲੋਕਾਂ ਨੂੰ ਕਿ ਨਹੀਂ ਸਾਰੇ ਵਿਭਾਗਾਂ 'ਚ ਇੱਧਰ ਉੱਧਰ ਕੀਤਾ। ਅਸਲ 'ਚ ਮਤਲਬ ਬਦਲੀ ਵੀ ਨਹੀਂ ਹੋਈ, ਵਿਭਾਗਾਂ ਦਾ ਆਦਾਨ ਪ੍ਰਦਾਨ ਵੀ ਨਹੀਂ ਹੋਇਆ, ਇਹ ਪਰਖ ਉਤਰੇ ਨੇ ਅਮਨ ਅਰੋੜਾ। ਠੀਕ ਹੈ, ਇਹ ਅਮਨ ਅਰੋੜਾ ਦੀ ਮੰਤਰਾਲੇ ਨੂੰ ਛਾਂਗਿਆ ਗਿਆ। ਕਾਰਨ ਅਮਨ ਅਰੋੜਾ ਕੋਲ 2 ਵੱਡੇ ਵਿਭਾਗ ਨੇ, ਸਥਾਨਕ ਸਰਕਾਰਾਂ ਵਾਲਾ ਵਿਭਾਗ ਤੇ ਦੂਜਾ ਲੋਕਲ ਬੋਡੀਜ਼ ਦੇ ਨਾਲ ਲੋਕ ਸੰਪਰਕ ਵਿਭਾਗ। ਹੁਣ ਸਥਾਨਕ ਸਰਕਾਰਾਂ ਵਾਲੇ ਵਿਭਾਗ 'ਚ ਆਉਣ ਦਿਨਾਂ 'ਚ ਚੋਣਾਂ ਵੀ ਹੋਣੀਆਂ ਨੇ ਪ੍ਰਵੀਨ ਜੀ, ਤੇ ਇਸ ਲਈ ਮੰਨਿਆ ਜਾ ਰਿਹਾ ਕਿ ਉਹ ਵਿਭਾਗ, ਚਾਹੇ ਉਹ ਇਮਾਰਤਾਂ ਦੇ ਨਿਰਮਾਣ ਦਾ ਹੈ, ਚਾਹੇ ਸ਼ਹਿਰੀ ਵਿਕਾਸ ਦਾ, ਚਾਹੇ ਕਾਸੇ ਦਾ, ਉਹ ਕਹਿੰਦੇ ਮੁੱਖ ਮੰਤਰੀ ਨੇ ਆਪਣੇ ਕੋਲ ਤਾਂ ਰੱਖ ਲਿਆ ਜੀ। ਪਰ ਜਿਹੜਾ ਲੋਕ ਸੰਪਰਕ ਵਿਭਾਗ ਹੈ, ਅਸਲੀ ਮਾਮਲਾ ਤਾਂ ਉਹਨੂੰ ਲੈ ਕੇ ਸੀਗਾ ਕਿ ਲੋਕ ਸੰਪਰਕ ਵਿਭਾਗ ਜਿਹੜਾ ਹੈਗਾ ਕਿ ਉਹ ਕੀ ਕਰਨਾ ਉਹਦਾ। ਕਾਰਨ ਲੋਕ ਸੰਪਰਕ ਵਿਭਾਗ ਦਾ ਮਤਲਬ ਹੈ ਸਮੁੱਚਾ ਮੀਡੀਆ ਜੀ, ਤੇ ਸਮੁੱਚੇ ਮੀਡੀਆ ਨੂੰ ਦਿੱਲੀ ਵਾਲੇ ਜਿਵੇਂ ਕੰਟਰੋਲ ਕਰ ਰਹੇ ਨੇ, ਤੇ ਦਿੱਲੀ ਵਾਲਿਆਂ ਦੇ ਰਾਹ 'ਚ ਕਹਿੰਦੇ ਅਮਨ ਅਰੋੜਾ ਰੋੜਾ ਬਣਨ ਲੱਗ ਗਿਆ ਸੀ। ਅਮਨ ਅਰੋੜਾ ਆਪਣੀ ਤਕਨੀਕ ਨਾਲ, ਆਪਣੇ ਹਿਸਾਬ ਨਾਲ ਕੁਝ ਫੈਸਲੇ ਕਰਨ ਲੱਗ ਗਿਆ ਸੀ। ਸੋ ਕੁਝ ਕਹਿੰਦੇ ਕਿ ਉਹ ਆਪਣੇ ਪੰਜਾਬ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਕੁਝ ਉਹ ਸਰਕਾਰ, ਆਪਣੀ ਆਮ ਆਦਮੀ ਪਾਰਟੀ ਦੀ ਜਿਹੜੀ ਪਾਲਿਸੀ ਆ
ਉਹ ਤੋਂ ਉਸ ਪਾਰਟੀ ਦੀ ਲਾਈਨ ਤੋਂ ਹਟ ਕੇ ਕਹਿੰਦੇ ਕੁਝ ਕਰਨ ਲੱਗਿਆ ਸੀ ਜਿਹੜਾ ਦਿੱਲੀ ਨੂੰ ਪਸੰਦ ਨਹੀਂ ਸੀ। ਸੋ ਇਹ ਦਿੱਲੀ ਦੇ ਹੁਕਮਾਂ ਤੇ ਕਹਿੰਦੇ ਫਿਰ ਭਗਵੰਤ ਮਾਨ ਨੇ ਸਹੀ ਪਾਈ ਹੈ ਤੇ ਭਗਵੰਤ ਮਾਨ ਲਈ ਇਹ ਮਜਬੂਰੀ ਬਣਿਆ, ਫਿਰ ਇਸ ਲਈ ਕਹਿੰਦੇ ਅਮਨ ਅਰੋੜਾ ਛੰਗਿਆ ਗਿਆ। ਇਹ ਚਰਚਾ ਖੂਬ ਨੇ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਪੰਜਾਬ ਦੇ ਤੇ ਹੋਰ ਨਾਲ ਦੇ ਰਾਜਾਂ ਦੇ ਵਿੱਚੋਂ ਜਾਂ ਚੰਡੀਗੜ੍ਹ ਦੇ ਵਿੱਚੋਂ ਉਹਨਾਂ ਵਿਦਿਆਰਥੀਆਂ ਦੀ, ਸ਼ਰਮਾ ਜੀ, ਜਿਨ੍ਹਾਂ ਦੇ ਉੱਤੇ ਤਲਵਾਰ ਲਟਕ ਰਹੀ ਹੈ ਕਿ ਇਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ। ਕਸੂਰ ਉਹਨਾਂ ਦਾ ਸਿਰਫ ਇੰਨਾ ਹੈ ਕਿ ਉਹਨਾਂ ਨੂੰ ਜਿਹਨੇ ਭੇਜਿਆ ਸੀ ਉਹ ਕੋਈ ਡਾਕੂਮੈਂਟਸ ਦੇ ਵਿੱਚ ਕੋਈ ਕਾਗਜ਼ ਪੱਤਰੀ, ਜਿਵੇਂ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ, ਕਾਗਜ਼ੀ ਪੱਤਰੀ ਕੋਈ ਕਮੀ ਰਹਿ ਗਈ। ਹੁਣ ਜਦੋਂ ਉਹਨਾਂ ਨੇ ਉੱਥੋਂ ਦੇ ਵਸਨੀਕ ਬਣਨਾ ਹੈ ਕੈਨੇਡਾ ਦੇ ਵਿੱਚ, ਤਾਂ ਉਹਨਾਂ ਉੱਤੇ ਤਲਵਾਰ ਲਟਕ ਗਈ ਹੈ। ਪ੍ਰਵੀਨ ਜੀ, 700 ਦੇ ਕਰੀਬ ਵਿਦਿਆਰਥੀ ਨੇ ਜਿਨ੍ਹਾਂ ਨੂੰ ਕੈਨੇਡਾ ਵਾਪਸ ਭੇਜ ਸਕਦਾ ਹੈ ਜੀ, ਜਿਨ੍ਹਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਹੋ ਗਈ ਹੈ, ਉਹਨਾਂ ਵੱਲੋਂ ਡਿਪੋਰਟ ਕਰਨ ਦੇ ਹੁਕਮ ਹੋ ਗਏ ਨੇ। ਠੀਕ ਹੈ। ਬਸ ਹੁਣ ਇਹਨਾਂ ਜਵਾਕਾਂ ਕੋਲ, ਕੈਨੇਡਾ 'ਚ ਰਹਿ ਰਹੇ ਇਹਨਾਂ ਬੱਚਿਆਂ ਕੋਲ ਇੱਕੋ ਇੱਕ ਤਰੀਕਾ ਬਚਿਆ ਕਿ ਉਹ ਇਸ ਨੋਟਿਸ ਨੂੰ ਅਦਾਲਤ ਚੁਣੌਤੀ ਦੇ ਲੈਣ। ਪਰ ਉਹ ਕਿਵੇਂ ਦੇਣਗੇ? ਉਹ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਭਾਲ ਰਹੇ ਨੇ, ਇੱਧਰ ਵਾਲੇ ਉੱਧਰ ਵਾਲੇ ਵਕੀਲਾਂ ਨਾਲ ਭਾਲ ਰਹੇ ਨੇ। ਬੱਚਿਆਂ ਨੂੰ ਸਮਝ ਨਹੀਂ ਆ ਰਹੀ ਸੀ ਕੀ ਕਰੀਏ, ਇਕੱਠੇ ਹੋ ਕੇ ਲੜੀਏ, ਅੱਡ ਅੱਡ ਕਰੀਏ, ਕੀ ਕਰੀਏ। ਮਾਮਲਾ ਕੀ ਆ ਕਿ ਜਲੰਧਰ ਦੀ ਇੱਕ ਕੰਪਨੀ ਆ ਜੀ, ਜਿਹੜੀ ਹੈਗੀ ਆ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਸੈਂਟਰ ਜਲੰਧਰ। ਠੀਕ ਹੈ। ਇਹ ਕੰਪਨੀ ਜੀ ਮਤਲਬ ਐਡ ਦਿੰਦੀ ਆ ਕਿ ਪੈਸੇ ਵੀਜ਼ਾ ਮਿਲਣ ਤੋਂ ਬਾਅਦ, ਫੀਸ ਵੀਜ਼ਾ ਮਿਲਣ ਤੋਂ ਬਾਅਦ ਜੀ, ਇਹ ਇਸ਼ਤਿਹਾਰ ਲੋਕਾਂ ਨੂੰ ਬਹੁਤ ਭਰਾਉਂਦਾ ਕਿ ਵੀ ਇਹ ਭਰੋਸਾ ਦੇਖੋ ਵੀ ਵੀਜ਼ਾ ਲੱਗੂਗਾ ਤਾਂ ਹੀ ਪੈਸੇ ਦੇਣੇ ਆ। ਰਿਸਕੀ ਕੋਈ ਨਹੀਂ, ਰਿਸਕੇ ਕੋਈ ਨਹੀਂ ਗਾ ਤਾਂ ਅਗਲਾ ਫਿਰ ਜੈਨੂਨ ਕੰਮ ਹੈ ਅਗਲਾ ਕਹਿੰਦਾ। ਤੇ ਜੀ ਅਗਲੇ ਨੇ ਕਾਗਜ਼ ਲੈ ਲਏ, ਠੀਕ ਹੈ, ਸਾਰੀ ਕਾਰਵਾਈ ਕਰਾ ਲਈ ਤੇ ਵੀਜ਼ੇ ਲਵਾਤੇ। ਵੀਜ਼ੇ ਲੱਗ ਗਏ ਤੇ 16 ਤੋਂ ਲੈ ਕੇ 20 ਲੱਖ ਰੁਪਇਆ ਵਸੂਲ ਲਿਆ ਇਸ ਕੰਪਨੀ ਨੇ ਜੀ, ਕੱਲੇ ਵਿਦਿਆਰਥੀ ਤੋਂ। ਤੇ ਉਹ ਤੋਂ ਬਿਨਾ ਉਹ ਕਹਿੰਦਾ ਕਿ ਜਿਹੜਾ ਤੁਹਾਡੀ ਹੈਗੀ ਆ ਟਿਕਟਾਂ ਦੀ ਤੇ ਸੁਰੱਖਿਆ ਖਰਚਾ ਉਹ ਵੱਖਰਾ ਲਿਆ ਕਹਿੰਦਾ। ਇਹ 16 ਤੋਂ 20 ਲੱਖ ਦੇ ਵਿੱਚ ਟਿਕਟ ਤੇ ਸੁਰੱਖਿਆ ਖਰਚਾ ਨਹੀਂ ਹੈਗਾ। ਹੁਣ ਸੁਰੱਖਿਆ ਖਰਚਾ ਕਿਹੜਾ ਮੈਨੂੰ ਨਹੀਂ ਪਤਾ ਕਿ ਕਿਹੜੇ ਨਾਲ ਸਿਕਿਉਰਿਟੀ ਗਾਰਡ ਭੇਜਣਾ ਸੀ ਇਹਨਾਂ ਨੇ। ਜੀ ਆ ਕਿੱਥੋਂ ਨਵੇਂ ਫਾਰਮੂਲੇ ਕੱਢ ਲੈਂਦੇ ਨੇ ਹਨਾ। ਸੋ ਇਸ ਲਈ ਕਹਿੰਦੇ ਜੀ 16 ਤੋਂ 20 ਲੱਖ ਪ੍ਰਤੀ ਵਿਦਿਆਰਥੀ ਲਿਆ ਤੇ ਪਲੱਸ ਟਿਕਟ ਤੇ ਹੋਰ ਖਰਚੇ ਪਏ। ਤੇ ਉਹ ਜਵਾਕ ਜਦੋਂ ਉੱਥੇ ਜਲੰਧਰ ਦੇ ਇਸ ਟਰੈਵਲ ਏਜੰਟ ਦੇ ਹਵਾਲੇ ਨਾਲ ਉੱਥੇ ਕੈਨੇਡਾ ਪਹੁੰਚੇ, ਜਿਨ੍ਹਾਂ ਦਾ ਉੱਥੇ ਕਹਿੰਦੇ ਨੇ ਕਿ ਉੱਥੇ ਦਾ ਕੈਨੇਡਾ ਦਾ ਇੱਕ ਕਾਲਜ ਹੈ ਜਿਹਦੇ ਵਿੱਚ ਇਹਨਾਂ ਦਾ ਦਾਖਲਾ ਕਰਾਇਆ ਗਿਆ, ਹੰਬਰ ਕਾਲਜ। ਠੀਕ ਹੈ। ਹੰਬਰ ਕਾਲਜ 'ਚ ਦਾਖਲਾ ਕਰਾਇਆ ਤੇ ਜਦੋਂ ਉਸ ਕਾਲਜ ਪਹੁੰਚੋ ਕਹਿੰਦੇ ਸਾਡੀਆਂ ਸੀਟਾਂ ਤਾਂ ਫੁੱਲ ਹੈ ਜੀ, ਸਾਡੇ ਕੋਲ ਤਾਂ ਤੁਹਾਡਾ ਕੋਈ ਦਾਖਲਾ ਹੀ ਨਹੀਂ। ਤੇ ਜਵਾਕਾਂ ਨੂੰ 6 ਮਹੀਨੇ ਉੱਥੇ ਐਂ ਵਕਤ ਕੱਟੀ ਕਰਨੀ ਪਈ। 6 ਮਹੀਨੇ ਬਾਅਦ ਉਹਨਾਂ ਨੂੰ ਨਵੇਂ ਕਾਲਜਾਂ 'ਚ, ਨਵੇਂ ਸਮੈਸਟਰਾਂ 'ਚ, ਨਵੇਂ ਤਰੀਕੇ ਨਾਲ ਐਡਮਿਸ਼ਨਾਂ ਲੈਣੀਆਂ ਪਈਆਂ। ਜੀ ਠੀਕ ਹੈ। ਤੇ ਉਹ ਬਸ ਸਿਰਫ ਨੱਕ ਨਾ ਵੱਢ ਹੋ ਜਾਵੇ, ਰੌਲਾ ਨਾ ਪੈ ਜਾਵੇ, ਇਸ ਲਈ ਉਹਨਾਂ ਨੇ ਉੱਥੇ ਜਿਵੇਂ ਤਿਵੇਂ ਆਪਣਾ ਸਮਾਂ ਲੰਘਾਇਆ। ਤੇ 6 ਮਹੀਨੇ ਬਾਅਦ ਉਹਨਾਂ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ। ਹੁਣ ਜਦੋਂ ਉਹਨਾਂ ਜਵਾਕਾਂ ਦੀ ਪੜ੍ਹਾਈ ਪੂਰੀ ਹੋ ਗਈ, ਉਹ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹਨਾਂ ਨੇ ਨੌਕਰੀ ਦਾ ਤਜਰਬਾ ਹਾਸਲ ਕਰ ਲਿਆ। ਨੌਕਰੀ ਦਾ ਤਜਰਬਾ ਹਾਸਲ ਕਰਨ ਤੋਂ ਉਹਨਾਂ ਨੇ ਪੀਆਰ ਲਈ ਅਪਲਾਈ ਕਰਤਾ। ਠੀਕ ਹੈ। ਪੀਆਰ ਲਈ ਅਪਲਾਈ ਕੀਤੇ ਲਈ ਉਹਨਾਂ ਦੀ ਪੜ੍ਹਾਈ ਦੇ ਡਾਕੂਮੈਂਟ ਤਾਂ ਪੂਰੇ ਨੇ ਜਿਹੜੇ ਉੱਥੋਂ ਪੜ੍ਹੇ ਨੇ, ਪਰ ਜਿਹੜੇ ਆਫਰ ਲੈਟਰ ਉਸ ਟਰੈਵਲ ਏਜੰਟ ਨੇ ਪ੍ਰੋਵਾਈਡ ਕਰਾਏ ਸੀ ਪੜ੍ਹਾਈ ਦੇ ਲਈ, ਦਾਖਲੇ ਦੇ ਲਈ, ਜਿਹਦੇ ਆਧਾਰ ਤੇ ਹੁਣ ਵੀਜ਼ੇ ਲਈ ਵੀ ਅਪਲਾਈ ਹੋਣਾ ਸੀ, ਉਹ ਆਫਰ ਲੈਟਰ ਨਕਲੀ ਨਿਕਲਿਆ ਪ੍ਰਵੀਨ ਜੀ। ਤੇ ਉਸ ਆਫਰ ਲੈਟਰ ਨੇ ਜਵਾਕ ਫਸਾਤੇ ਤੇ ਉਹਨੇ ਉਹ 700 ਜਵਾਕਾਂ ਦੀ ਲਿਸਟ ਬਣਾਈ ਕਿ ਚੱਕੋ ਬੋਰੀ ਬਿਸਤਰਾ, ਚਲੋ ਚੋਲਾ ਤੇ ਚੜ੍ਹ ਜਾਓ ਜਹਾਜ਼ ਕਿ ਅਸੀਂ ਤੁਹਾਨੂੰ ਰਿਪੋਰਟ ਕਰਾਂਗੇ। ਤੇ ਹੁਣ ਉਹ ਜਵਾਕਾਂ ਦੀ ਨੀਂਦ ਉੜੀ ਹੋਈ ਆ, ਮਾਪਿਆਂ ਦੀ ਇੱਧਰ ਪੈਰਾਂ ਥੱਲੇ ਜ਼ਮੀਨ ਨਿਕਲ ਚੁੱਕੀ ਆ ਕਿ ਪੈਸਾ ਵੀ ਗਿਆ ਤੇ ਬੱਚਿਆਂ ਦਾ ਭਵਿੱਖ ਜੇ ਫੇਰ ਵੀ ਨਾ ਬਣਿਆ, ਵਾਪਸ ਮੁੜੇ ਤਾਂ ਰਿਸ਼ਤੇਦਾਰਾਂ ਦੇ ਸਾਨੂੰ ਤਾਂ ਆਹ ਬੜਾ ਮਾਰ ਲੈਂਦਾ ਕਿ ਲੈ ਨੱਕ ਵੱਢੀ ਗਈ, ਲੋਕ ਕੀ ਕਹਿਣਗੇ। ਲੋਕ ਨਾਲੋਂ ਪਹਿਲਾਂ ਹੁਣ ਬੱਚਿਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਜੀ, ਬਿਲਕੁਲ। ਕਿਉਂਕਿ ਇੱਕ ਵੀ ਬੱਚਾ ਜੇਕਰ ਡੋਲ ਗਿਆ ਤਾਂ ਉਹਦੇ ਨਾਲ ਬਾਕੀ ਬੱਚਿਆਂ ਤੇ ਵੀ ਅਸਰ ਪੈਣਾ ਮਾਪਿਆਂ। ਇਸ ਲਈ ਇਸ ਮੌਕੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਰੱਖਣ ਲਈ ਇਹ ਕੈਨੇਡਾ ਦੇ ਉੱਥੇ ਸਥਾਨਕ ਸਾਡੇ ਪੰਜਾਬੀ ਭਾਈਚਾਰੇ ਦਾ, ਉੱਥੇ ਦੇ ਸੰਗਠਨਾਂ ਦਾ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਤੇ ਇਹਦੇ ਉੱਤੇ ਸਵਾਲ ਸਰਕਾਰ ਤੇ ਵੀ ਆਉਂਦਾ ਹੈ। ਮੈਂ ਨਹੀਂ ਕਹਿੰਦਾ ਕਿ ਮੌਜੂਦਾ ਭਗਵੰਤ ਮਾਨ ਸਰਕਾਰ 1 ਸਾਲ 'ਚ ਕੁਝ ਕਰ ਦਿੰਦੀ। ਇਹ ਟਰੈਵਲ ਏਜੰਟੀ ਦਾ ਧੰਦਾ ਤਾਂ ਪਿਛਲੀਆਂ ਸਰਕਾਰਾਂ ਤੋਂ ਚੱਲਿਆ ਆਉਂਦਾ। ਕਿਉਂ ਨਹੀਂ ਇਸ ਨੂੰ ਕਿਸੇ ਫਰੇਮ 'ਚ ਲਿਆ ਜਾ ਸਕਿਆ? ਕਿਉਂ ਨਹੀਂ ਸਰਕਾਰ ਦੇ ਕੋਲ ਐਂਡ 'ਚੋਂ ਕੇਸ ਜਾਂਦਾ, ਕਿਤੇ ਦਸਤਾਵੇਜ਼ ਚੈੱਕ ਹੁੰਦੇ ਜੀ। ਪਰ ਫਿਰ ਡਰ ਇਹ ਲੱਗਦਾ ਕਿ ਜੇਕਰ ਇਹੋ ਜਿਹਾ ਕੁਝ ਹੋ ਗਿਆ ਤਾਂ ਇੱਕ ਹੋਰ ਰਿਸ਼ਵਤ ਦਾ ਥਾਂ ਨਾ ਖੁੱਲ੍ਹ ਜਾਵੇ ਕਿਤੇ। ਇਹ ਵੀ ਫਿਕਰਮੰਦੀ ਆ। ਪਰ ਇਹਦੇ ਤੇ ਕੋਈ ਚੈੱਕ ਆਊਟ ਚਾਹੀਦਾ, ਚਾਹੇ ਉਹ ਸੂਬਾ ਸਰਕਾਰ ਹੋਵੇ, ਫਿਰ ਉਹ ਤੋਂ ਬਾਅਦ ਕੇਂਦਰ ਸਰਕਾਰ ਹੋਵੇ। ਤੇ ਜੇਕਰ ਇਹ ਵਿਦੇਸ਼ ਨੀਤੀ ਦੇ ਹਵਾਲੇ ਨਾਲ ਤਾਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਜਵਾਕ ਜਾਂਦੇ ਨੇ ਉਹਨਾਂ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਆ, ਤੁਹਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ। ਸੋ ਇਹ ਮਾਪਿਆਂ ਦੇ ਪੈਸੇ ਨਾਲ, ਉਹਨਾਂ ਦੇ ਬੱਚਿਆਂ ਨਾਲ, ਉਹਨਾਂ ਦੇ ਬੱਚਿਆਂ ਦੇ ਭਵਿੱਖ ਨਾਲ ਵੱਡਾ ਖਿਲਵਾੜਾ। ਉਹ ਟਰੈਵਲ ਏਜੰਟ ਦਾ ਦਫ਼ਤਰ ਲੱਭਣ ਜਾਂਦੇ, ਉੱਥੇ ਤਾਲਾ ਲੱਗਿਆ ਜੀ ਉਹ ਫਰਾਰ ਹੈ। ਬਿਲਕੁਲ ਸ਼ਰਮਾ ਜੀ, ਦੇਖੋ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਬੰਦਾ ਦੇਸੋ ਪ੍ਰਦੇਸ ਹੁੰਦਾ ਹੈ। ਜੇਕਰ ਉਹਨੂੰ ਉੱਥੇ ਜਾ ਕੇ ਪਤਾ ਲੱਗੇ ਕਿ ਭਾਈ ਆ ਠੱਗੀ ਵੱਜ ਗਈ ਤਾਂ ਉਹਦੇ ਤੇ ਬੀਤੂਗੀ ਕੀ। ਪਹਿਲਾਂ ਹੀ ਕੈਨੇਡਾ ਦੇ ਵਿੱਚ ਜਿਹੜੇ ਕੌਮਾਂਤਰੀ ਵਿਦਿਆਰਥੀ ਨੇ, ਜ਼ਰੂਰੀ ਨਹੀਂ ਪੰਜਾਬ ਦੇ, ਜਿਹੜੇ ਕੌਮਾਂਤਰੀ ਵਿਦਿਆਰਥੀ ਨੇ, ਉਹਨਾਂ ਨੂੰ ਬਹੁਤ ਮਾਨਸਿਕ ਦਬਾਅ ਹੇਠੋਂ ਲੰਘਣਾ ਪੈਂਦਾ।
ਬਿਲਕੁਲ ਲੰਘੇ ਮਹੀਨਿਆਂ ਦੇ ਵਿੱਚ ਕੁਛ ਮੌਤਾਂ ਵੀ ਹੋਈਆਂ ਨੇ, ਕੁਛ ਸੁਸਾਈਡ ਵੀ ਹੋਏ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਡਿਪਰੈਸ਼ਨ ਨੂੰ ਹੁਣ ਬਹੁਤਾ ਚਿਰ ਬਰਦਾਸ਼ਤ ਨਹੀਂ ਕਰ ਸਕਦੇ। ਇਹੀ ਫਿਕਰਮੰਦੀ ਹੈ। ਹਾਂਜੀ, ਬਿਲਕੁਲ। ਸੋ ਸਰਕਾਰਾਂ ਨੂੰ ਇਹਨਾਂ ਗੱਲਾਂ ਉੱਤੇ ਗੌਰ ਕਰਨੀ ਚਾਹੀਦੀ ਹੈ ਔਰ ਮਾਪਿਆਂ ਨੂੰ ਉਹਨਾਂ ਨੂੰ ਜਿਹੜੇ ਬੱਚੇ ਜਿਨ੍ਹਾਂ ਦੇ ਵੀ ਉੱਥੇ ਹੈਗੇ ਨੇ ਇਸ ਹਾਲਤ ਦੇ ਵਿੱਚ, ਤਾਂ ਉਹਨਾਂ ਨੂੰ ਢਾਰਸ, ਉਹਨਾਂ ਨੂੰ ਹੌਸਲਾ ਅਫਜ਼ਾਈ ਜ਼ਰੂਰ ਦੇਣੀ ਚਾਹੀਦੀ ਹੈ ਕਿ ਕੋਈ ਗੱਲ ਪ੍ਰਵੀਨ ਨਹੀਂ। ਜੀ, ਜ਼ਿੰਦਗੀ ਕਦੇ ਮੁੱਕਦੀ ਨਹੀਂ ਹੁੰਦੀ। ਜੀ, ਜੀ, ਬਿਲਕੁਲ, ਬਿਲਕੁਲ। ਜ਼ਿੰਦਗੀ ਦੇ ਵਿੱਚ ਇਹ ਆਖਰੀ ਪੇਪਰ ਕੋਈ ਨਹੀਂ ਹੁੰਦਾ ਜ਼ਿੰਦਗੀ। ਨਹੀਂ ਹੁੰਦਾ, ਬਿਲਕੁਲ। ਸੋ ਇਸ ਲਈ ਬੱਚਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਆਖਰੀ ਪੜਾਅ ਨਹੀਂ ਹੈ। ਇਹ ਡਿੱਗ ਕੇ ਉੱਠਣ ਵਾਲੇ ਹੀ ਜਿੱਤਦੇ ਹੁੰਦੇ ਨੇ। ਜੀ, ਜੀ, ਸੋ ਇਸ ਲਈ ਬਿਲਕੁਲ। ਕੋਈ ਗੱਲ ਨਹੀਂ, ਇਹ ਗਲਤੀ ਕਿਸੇ ਦੀ ਹੈ, ਤੁਹਾਡੀ ਗਲਤੀ ਨਹੀਂ ਹੈ। ਹਾਂ, ਪਰ ਇਹਦੇ ਨਾਲ ਅਗਲਿਆਂ ਲਈ ਨਸੀਹਤ ਹੋਊਗੀ ਕਿ ਆਉਣ ਵਾਲੇ ਬਾਕੀ ਬੱਚੇ ਇਸ ਗੱਲ ਤੇ ਗੌਰ ਕਰਨ। ਜੀ, ਸੋ ਇਹ ਦਰਬਾਰ ਸਾਹਿਬ ਜਾਓ ਤਾਂ 4 ਦਰਵਾਜ਼ੇ ਇਸੇ ਲਈ ਨੇ, ਇੱਕ ਜੀ। ਬੰਦ ਦਰਵਾਜ਼ੇ ਨਾ ਦੇਖਿਓ। ਹਰ ਦਰਵਾਜ਼ੇ ਤੋਂ ਠੰਡਾ ਉਮੀਦ ਬੁੱਲਾ ਹੈ, ਹੁੰਦਾ, ਹਰ ਬਿਲਕੁਲ। ਦਰਵਾਜ਼ੇ ਤੋਂ ਤੁਹਾਨੂੰ ਉਹ ਸ਼ਬਦਾਂ ਦੀ ਮਿੱਠੀ ਕੰਨਾਂ 'ਚ ਅੰਮ੍ਰਿਤ ਘੁਲਦਾ। ਸੋ ਜੀ। ਇਸ ਲਈ ਇਹਨੂੰ ਧਿਆਨ 'ਚ ਰੱਖ ਕੇ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਹਿੰਮਤ ਕਰਨ ਤਾਂ ਕੋਈ ਗੱਲ ਨਹੀਂ, ਦਰ ਹੋਰ ਵੀ ਖੁੱਲਣ। ਕਹਿੰਦਾ ਕਿਸੇ ਸਿਆਣੇ ਤੇ ਵਿਦਵਾਨ ਬੰਦੇ ਨੇ ਆਖਿਆ, ਸ਼ਰਮਾ ਜੀ ਕਹਿੰਦਾ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ, ਤੇ ਮੌਤ ਇੱਕ ਵਾਰੀ ਮਿਲਦੀ ਹੈ। ਉਦੋਂ ਕਿਸੇ ਨੇ ਉੱਤਰ ਦਿੱਤਾ, ਉਹ ਕਹਿੰਦਾ ਜ਼ਿੰਦਗੀ ਤਾਂ ਹਰ ਰੋਜ਼ ਮਿਲਦੀ ਹੈ, ਜਦੋਂ ਸਵੇਰੇ ਉੱਠਦੇ ਆ। ਮੌਤ ਇੱਕ ਵਾਰੀ ਜ਼ਿੰਦਗੀ ਤਾਂ ਮਿਲਦੀ ਰੋਜ਼, ਹੈ, ਜ਼ਿੰਦਗੀ ਹਰ ਰੋਜ਼ ਮੌਤ ਇੱਕ ਮਿਲਦੀ ਵਾਰ ਆਉਣੀ ਹੈ, ਜ਼ਿੰਦਗੀ ਤਾਂ ਹਰ ਪਲ ਤੁਸੀਂ ਜੀਓ ਤਾਂ ਸਹੀ। ਹਾਂ, ਬਿਲਕੁਲ। ਸੋ ਇਹ ਮਾਪਿਆਂ ਨੂੰ ਵੀ ਤੇ ਥੋੜਾ ਜਿਹਾ ਵਿਦਿਆਰਥੀਆਂ ਨੂੰ ਵੀ ਇਸ ਸਮੇਂ ਸੰਜਮ ਤੋਂ, ਸਬਰ ਤੋਂ ਤੇ ਥੋੜਾ ਜਿਹਾ ਸਮਝ ਤੋਂ ਕੰਮ ਲੈਣ ਦੀ ਲੋੜ ਹੈ। ਠੱਗੀ ਵੱਜ ਗਈ, ਉਹਨਾਂ ਲੋਕਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।